ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 8 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ ਐਲੇ, ਗੁਰਮੇਲ ਬਾਸੀ ਅਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-272-5200 ਦੇ ਉੱਤੇ ਜੀ। ਸੋ ਸਰੋਤਿਓ, ਜਿਸ ਤਰ੍ਹਾਂ ਪਤਾ ਹੀ ਆ ਵੀ ਕੱਲ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਆ ਅਮਰੀਕਾ ਦੀ, ਕੈਨੇਡਾ ਦੀ, ਯੂਰਪੀਅਨ ਯੂਨੀਅਨ ਸਰਕਾਰਾਂ ਨੇ ਕੀਤਾ ਸੀ। ਆਪਾਂ ਬਹੁਤ ਡਿਟੇਲ ਦੇ ਵਿੱਚ ਕਾਫੀ ਜ਼ਿਆਦਾ ਕਵਰ ਕੀਤਾ, ਤੁਹਾਡੇ ਨਾਲ ਵੀਡੀਓਜ਼ ਵੀ ਸਾਂਝੀਆਂ ਕੀਤੀਆਂ। ਉਹਦੇ ਵਿੱਚ ਹੋਰ ਕੀ ਕੁਝ ਅਪਡੇਟ ਆ, ਕੀ ਕਨੈਕਸ਼ਨ ਹੈਗਾ ਆ ਸੈਕਰਾਮੈਂਟੋ ਮੰਟੀਕਾ ਸ਼ਹਿਰ ਦਾ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਟਾਂਡਾ ਸ਼ਹਿਰ ਆ ਉੱਥੇ ਦੇ ਪੁਲਿਸ ਦਾ ਕੀ ਕਨੈਕਸ਼ਨ ਹੈਗਾ ਆ। ਉਹ ਸਾਰਾ ਕੁਝ ਆਪਾਂ ਅੱਜ ਹੋਰ ਤੁਹਾਡੇ ਨਾਲ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਪਰ ਅੱਜ ਦੀਆਂ ਜਿੰਨੇ ਵੀ ਟੌਪ ਨੌਚ ਨਿਊਜ਼ਪੇਪਰ ਹੈਗੇ ਆ, ਚਾਹੇ ਉਹ ਲਾਸ ਐਂਜਲਸ ਟਾਈਮ ਆ, ਚਾਹੇ ਨਿਊਯਾਰਕ ਟਾਈਮ ਆ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਇਹ ਰਿਪੋਰਟ ਛਾਪੀ ਆ। ਕਿਸ ਤਰ੍ਹਾਂ ਇੰਡੀਆ ਟਵਿਸਟ ਕਰ ਰਿਹਾ ਵੀ ਇੱਕ ਗੈਂਗਸਟਰ ਨੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਆ, ਜਦਕਿ ਇਹਦੇ ਸਾਰੇ ਪਿੱਛੇ ਹੱਥ ਜਿਹੜਾ ਆ ਉਹ ਭਾਰਤ ਦੀ ਸਰਕਾਰ ਦਾ ਆ। ਲਾਰੈਂਸ ਬਿਸ਼ਨੋਈ ਤਾਂ ਜਿਹੜਾ ਹਰਦੀਪ ਨਿੱਜਰ ਆ, ਉਹਨਾਂ ਦਾ ਆਪਸ ਕੋਈ ਲੈਣਾ ਦੇਣਾ ਨਹੀਂ, ਨਾ ਕਦੇ ਉਹਨਾਂ ਨੇ ਇੱਕ ਦੂਜੇ ਦੇ ਬਾਰੇ ਕੋਈ ਗੱਲ ਕੀਤੀ ਹੋਈ ਆ। ਸੋ ਉਹ ਸਾਰੀ ਡਿਟੇਲ 'ਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਉਹ ਡਿਸਕਸ ਕਰੀਏ। ਇੱਕ ਵਾਰੀ ਫੇਰ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਇਹ ਕਹਿ ਦਿੱਤਾ ਆ ਵੀ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸੀ ਇਰਾਨ ਦੇ ਨਾਲ, ਉਹ ਖਤਮ ਹੋ ਚੁੱਕਾ ਹੈਗਾ ਆ। ਅਮਰੀਕਾ ਨੇ ਕਾਫੀ ਏਰੀਏ ਦੇ ਉੱਤੇ ਇਰਾਨ ਦੇ ਜੋ ਹੈਗੇ ਆ ਉੱਥੇ ਅਟੈਕ ਕੀਤਾ ਹੈਗਾ ਕੱਲ, ਤੇ ਉਹ ਹੋਰ ਵੀ ਖਬਰਾਂ ਆ ਰਹੀਆਂ ਵੀ ਇਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਵੀ ਜਿਹੜਾ ਅਟੈਕ ਕੀਤਾ ਹੈਗਾ, ਜਿਹਦੇ ਨਾਲ ਅੱਜ ਸਟਾਕ ਮਾਰਕੀਟ ਨੂੰ ਬੜਾ ਝਟਕਾ ਲੱਗਾ। ਜਿਸ ਟਾਈਮ ਤੁਹਾਡੇ ਨਾਲ ਗੱਲਾਂ ਕਰ ਰਹੇ ਆ, ਆਪਾਂ ਖਬਰਾਂ ਸਾਂਝੀਆਂ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ 700 ਪੁਆਇੰਟ ਥੱਲੇ ਜਾ ਚੁੱਕਾ ਆ। US ਜਿਹੜਾ ਤੇਲ ਦੀ ਕੀਮਤ ਆ ਬੈਰਲ ਦੀ, ਉਹ $75 ਤੇ ਪਹੁੰਚ ਚੁੱਕੀ ਹੈਗੀ ਆ। ਸੋ ਇੱਕ ਵਾਰੀ ਫੇਰ ਲੜਾਈ ਵੱਲ ਨੂੰ ਜਿਹੜਾ ਮਾਹੌਲ ਆ ਉਹ ਵੱਧ ਗਿਆ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਨਾਟੋ ਸਮਿਟ ਦੇ ਲਈ ਟਰਕੀ 'ਚ ਗਏ ਹੋਏ ਆ। ਉੱਥੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੀਜ਼ ਫਾਇਰ ਵਿਦ ਇਰਾਨ ਇਜ਼ ਓਵਰ, ਤੇ ਉਹਨਾਂ ਨੇ ਜਿਹੜਾ ਗ੍ਰੀਨਲੈਂਡ ਨੂੰ ਲੈ ਕੇ ਵੀ ਸਟੇਟਮੈਂਟ ਦਿੱਤੀ ਹੈਗੀ ਆ, ਨਾਟੋ ਨੂੰ ਲੈ ਕੇ ਵੀ, ਤੇ ਖਾਸ ਕਰਕੇ ਬਹੁਤ ਸਾਰੇ ਮੁਲਕ ਜਿਹੜਾ ਆ ਉਹ ਸਾਥ ਨਹੀਂ ਦੇ ਰਿਹਾ, ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰ ਰਿਹਾ, ਅਸੀਂ ਕਿਉਂ ਨਾਟੋ ਦੀ ਜਿਹੜੀ ਸਪੋਰਟ ਕਰੀਏ। ਸੋ ਇੱਕ ਵਾਰੀ ਫੇਰ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਆ ਉਹ ਦੁਬਾਰਾ ਕੀ ਫੇਰ ਆਪਾਂ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਦੋਨੋਂ ਹੀ ਧਿਰਾਂ ਇੱਕ ਦੂਜੇ ਦੇ ਉੱਤੇ ਭਰੋਸਾ ਕਰਕੇ ਰਾਜੀ ਨਹੀਂ ਸੀਗੀਆਂ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹਨਾਂ ਨੇ ਜ਼ਰੂਰ ਸਾਈਨ ਜਿਹੜੇ ਉਹ ਕਰ ਲਏ। ਇਹ ਵੀ ਕਿਹਾ ਵੀ 60 ਦਿਨਾਂ ਦੇ ਵਿੱਚ ਨਿਊਕਲੀਅਰ ਦਾ ਜਿਹੜਾ ਸਮਝੌਤਾ ਆ ਉਹ ਕਰ ਸਕਦੇ ਆ। ਸੈਂਕਸ਼ਨਸ ਹੋਰ ਲੱਗ ਜਾਣਗੀਆਂ। ਜਿਹੜੇ ਇਹਨਾਂ ਨੂੰ ਛੋਟ ਦਿੱਤੀ ਸੀ, ਜਿਹੜਾ ਵੇਵਰ ਮਿਲਿਆ ਸੀ ਤੇਲ ਵੇਚਣ ਦਾ ਇਰਾਨ ਦਾ, ਉਹ ਵੀ ਵੇਵਰ ਵਾਪਸ ਲੈ ਲਿਆ ਗਿਆ ਆ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰੀ ਚੀਜ਼ ਦੇ ਵਿੱਚ ਜਿਹੜੀ ਦੁਨੀਆ 'ਚ ਪੱਕੀ ਬਦਲ ਗਈ, ਉਹ ਇਹ ਆ ਵੀ ਜਿਹੜਾ ਹਾਰਮੂਜ਼ ਦੇ ਉੱਤੇ ਕੰਟਰੋਲ ਆ, ਉਹ ਕਿਤੇ ਨਾ ਕਿਤੇ ਇਰਾਨ ਅਜੇ ਵੀ ਆਪਣਾ ਮਜ਼ਬੂਤੀ ਦੇ ਨਾਲ ਪੇਸ਼ ਕਰ ਰਿਹਾ ਆ। 40 ਵਾਰ ਤੋਂ ਵੱਧ ਵਾਰ ਟਰੰਪ ਉਹਨਾਂ ਨੇ ਕਿਹਾ ਅਸੀਂ ਲੜਾਈ ਜਿਹੜੀ ਇਹ ਜਿੱਤ ਲਈ ਆ, ਸ਼ਾਂਤੀ ਜਿਹੜੀ ਆ ਉੱਥੇ ਹੋ ਚੁੱਕੀ ਆ, ਡੀਲ ਜਿਹੜੀ ਉਹ ਹੋਣ ਜਾ ਰਹੀ ਆ ਜਾਂ ਹੋ ਗਈ ਆ। ਸੋ ਡੀਲ ਹੋ ਕੇ ਵੀ ਡੀਲ ਨਹੀਂ ਹੋਈ। ਇਹ ਜਿਹੜੀ ਇਸ ਟਾਈਮ ਸਿਚੁਏਸ਼ਨ
ਸਾਹਮਣੇ ਆ। ਈਰਾਨ ਵਾਲਿਆਂ ਨੇ ਹੁਣੇ ਜਿਹੜਾ ਉਹਨਾਂ ਦਾ ਆਪਣਾ ਸੁਪਰੀਮ ਲੀਡਰ ਸੀਗਾ, ਉਹਦੀ ਬੜੀ ਵੱਡੀ ਜਿਹੜਾ ਜਨਾਜ਼ਾ ਜਿਹੜਾ ਉਹਨਾਂ ਦੇ ਕਲਚਰ 'ਚ ਸ਼ਬਦ ਵਰਤਿਆ ਜਾਂਦਾ ਆ, ਉਹ ਉਹਨਾਂ ਨੇ ਕੀਤਾ। ਲੱਖਾਂ ਕਰੋੜਾਂ ਦੀ ਸੰਖਿਆ ਦੇ ਵਿੱਚ ਈਰਾਨ 'ਚ ਲੋਕ ਜਿਹੜੇ ਉਹ ਪਹੁੰਚੇ। ਨਾਲੇ ਉੱਥੇ ਕਹਿੰਦੇ ਵੀ ਸਾਰੇ ਜਣੇ ਦੁਖੀ ਬਹੁਤ ਆ ਉਹਦੇ ਤੋਂ, ਤੇ ਨਾਲੇ ਇੰਨਾ ਵੱਡਾ ਜਿਹੜਾ ਉਹਨਾਂ ਨੇ ਇਕੱਠ ਜਿਹੜਾ ਉਹ ਕੀਤਾ। ਆਲੇ ਦੁਆਲੇ ਦੇ ਗਲਫ ਦੇ ਮੁਲਕਾਂ ਦੇ ਲੋਕ ਜਿਹੜੇ ਇਹਨਾਂ ਦੇ ਵਿਰੋਧੀ ਵੀ ਆ, ਉਹ ਵੀ ਆਪਣੀ ਸ਼ਰਧਾਂਜਲੀਆਂ ਭੇਂਟ ਕਰਨ ਦੇ ਲਈ ਜਿਹੜੇ ਉੱਥੇ ਪਹੁੰਚ ਗਏ। ਸੋ ਇੰਪੈਕਟ ਇਸ ਟਾਈਮ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਵਾਪਰਿਆ। ਈਵਨ ਜਦ MOU ਸਾਈਨ ਵੀ ਹੋ ਗਿਆ ਸੀਗਾ, ਉਦੋਂ ਵੀ ਈਰਾਨ ਨੇ ਇੱਕ ਵਾਰੀ ਹਾਰਮੂਜ਼ ਦੇ ਖਾੜੀ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ 'ਚ ਹਮਲਾ ਕੀਤਾ। ਹੁਣ ਫਿਰ ਜਿਹੜੇ ਆ ਅਮਰੀਕਾ ਦੁਆਰਾ ਹਮਲਾ ਕੀਤਾ ਗਿਆ। ਇਹੀ ਰਿਪੋਰਟ ਆਈ ਆ ਵੀ ਈਰਾਨ ਨੇ ਫਿਰ ਕਿਸੇ ਸ਼ਿਪ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਸੀਗਾ। ਟਰੰਪ ਹੋਣਾ ਨੇ ਕਿਹਾ ਵੀ ਉਹ ਜਿਹੜਾ ਨੇਵਲ ਬਲੌਕੇਡ ਆ ਈਰਾਨ ਦੇ ਉੱਤੇ, ਉਹ ਦੁਬਾਰਾ ਲਾਉਣ ਜਾ ਰਹੇ ਆ, ਤੇ ਕਹਿੰਦੇ ਵੀ ਅਸੀਂ ਜਿਹੜਾ ਈਰਾਨ ਦਾ ਖਾਰਗ ਆਈਲੈਂਡ ਆ ਉਸ ਨੂੰ ਟੇਕ ਓਵਰ ਕਰ ਲਵਾਂਗੇ। ਟਰੰਪ ਹੋਣਾ ਨੇ ਇਹ ਵੀ ਜਿਹੜਾ ਉਹ ਕਿਹਾ ਵੀ ਇਜ਼ਰਾਈਲ ਜਿਹੜੀਆਂ ਆਪਣੀਆਂ ਟਰੂਪਸ ਆ ਉਹ ਸਦਰਨ ਇਜ਼ਰਾਈਲ ਦੇ ਵਿੱਚੋਂ ਰਿਮੂਵ ਜਿਹੜਾ ਉਹ ਕਰੇਗਾ। ਟਰਕੀ ਦੇ ਪ੍ਰੈਜ਼ੀਡੈਂਟ ਅਰਡੋਗਨ ਉਹਨਾਂ ਨੇ ਇਹ ਆਸ਼ਾ ਜਿਹੜੀ ਉਹ ਜਗਾਈ, ਕਿਹਾ ਐਕਸਪ੍ਰੈਸ ਹੋਪ ਵੀ US Iran MOU ਵਿਲ ਬ੍ਰਿੰਗ ਪੀਸ ਟੂ ਦ ਰੀਜਨ। ਉਧਰ ਯੂਰਪ ਵਾਲੇ ਵੀ ਕਹਿੰਦੇ ਵੀ ਨਹੀਂ ਸਮਝੌਤਾ ਗੱਲਬਾਤ ਆ ਜਿਹੜੀ ਉਹ ਤੁਸੀਂ ਕਰੋ। ਹੁਣ ਤੱਕ 8 ਜਿਹੜੇ ਈਰਾਨ ਦੇ ਟਰੂਪਸ ਆ ਉਹਨਾਂ ਦੇ ਮਾਰੇ ਜਾਣ ਦੀਆਂ ਰਿਪੋਰਟਸ ਆ ਉਹ ਆਈਆਂ ਆ US ਤੇ ਇਹਨਾਂ ਅਟੈਕਸ ਦੇ ਵਿੱਚ। ਇਰਾਨੀਅਨ ਅਧਿਕਾਰੀਆਂ ਨੇ ਓਬਵੀਅਸਲੀ ਇਹਨਾਂ ਹਮਲਿਆਂ ਦੀ ਨਿੰਦਾ ਜਿਹੜੀ ਉਹ ਕਰਨੀ ਸੀ, ਉਹ ਉਹਨਾਂ ਨੇ ਕਰ ਦਿੱਤੀ। ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਜਿਹੜਾ ਇਹ ਅਟੈਕ ਆ, ਜਿਹੜਾ ਆਰਟੀਕਲ 1 ਹੀ ਹੈਗਾ MOU ਦਾ ਸੀਜ਼ ਫਾਇਰ ਨੂੰ ਲੈ ਕੇ, ਉਹਨੂੰ ਤੇ ਆਰਟੀਕਲ 5 ਜਿਹੜਾ ਕਿ ਮੈਨੇਜਮੈਂਟ ਹੈਗਾ ਸਟੇਟ ਆਫ ਹਾਰਮੂਜ਼ ਦਾ, ਉਸ ਦੀ ਇਹ ਉਲੰਘਣਾ ਜਿਹੜੀ ਉਹ ਕਰਦਾ ਆ। ਤੇ ਆਰਟੀਕਲ 10 ਜਿਹਦੇ ਵਿੱਚ ਵੇਵਰ ਆ ਇਰਾਨੀਅਨ ਆਇਲ ਐਕਸਪੋਰਟਸ ਨੂੰ, ਉਹ ਸਾਰੀਆਂ ਚੀਜ਼ਾਂ ਦੀ ਇਹ ਹਮਲੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਟੈਕ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ ਆ। ਸੋ ਇੱਕ ਵਾਰੀ ਫਿਰ ਈਰਾਨ ਤੇ US ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਲੜਾਈ ਆ ਮੁੜ ਦੁਬਾਰਾ ਸ਼ੁਰੂ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਗਈ ਆ। ਡਿਪਾਰਟਮੈਂਟ ਆਫ ਡਿਫੈਂਸ ਕਹਿ ਲਓ ਜਾਂ ਡਿਪਾਰਟਮੈਂਟ ਆਫ ਵਾਰ ਜਿਹੜਾ ਉਹ ਕਹਿ ਲਓ, ਉਹਨਾਂ ਦੇ ਜਿਹੜੇ ਸਕੱਤਰ ਨੇ ਪੀਟ ਹੈਗਸੈਟ ਇਜ਼ਰਾਈਲ ਨੂੰ ਜਿਹੜੇ ਗਏ ਆ। ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਬੜੀ ਇਸ ਚੀਜ਼ ਸਾਰੇ ਦੇ ਉੱਤੇ ਜਿਹੜਾ ਉਹ ਰੌਲਾ ਜਿਹੜਾ ਉਹ ਪਾਇਆ। ਕਹਿੰਦੇ ਵੀ ਸ਼ੇਮ ਹੋਣੀ ਚਾਹੀਦੀ ਹੈ ਰਿਪਬਲਿਕਨ ਪਾਰਟੀ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਉਹ ਲੈ ਕੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਦੱਸੀਆਂ ਹੈਗੀਆਂ। ਉਹਨਾਂ ਨੇ ਕਿਹਾ ਇਹ ਸਾਰੀਆਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਇੱਕ ਵਾਰੀ ਫਿਰ ਟਵੀਟ ਕਰਕੇ ਜਿਹੜਾ ਇਹੀ ਕਿਹਾ ਵੀ ਕਿਸ ਤਰੀਕੇ ਦੇ ਨਾਲ ਮਾਰਜਰੀ ਟੇਲਰ ਗ੍ਰੀਨ ਨੇ ਜਿਹੜਾ ਉਹ ਕਿਹਾ ਵੀ ਭਾਈ 40 ਵਾਰੀ ਤਾਂ ਟਰੰਪ ਹੋਣਾ ਨੇ ਜਿਹਨੇ ਇਹ ਵਾਅਦਾ ਕਰਕੇ ਆਏ ਸੀ ਵੀ ਲੜਾਈ ਲਾਉਣੀ ਕੋਈ ਨਹੀਂ, ਉਹਨਾਂ ਨੇ ਲੜਾਈ ਜਿਹੜੀ ਉਹ ਲਾਈ ਆ, 40 ਵਾਰੀ ਉਹ ਜਿੱਤ ਗਏ ਆ, ਤੇ ਅਜੇ ਲਾਸਟਿੰਗ ਪੀਸ ਦੀ ਜਿਹੜੀ ਆਪਾਂ ਉਡੀਕ ਜਿਹੜੀ ਉਹ ਕਰ ਰਹੇ ਆ। ਤੇ ਕਹਿੰਦੇ ਵੀ ਜਿਹੜੇ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਨੇ ਪੀਟ ਹੈਗਸੈਟ, ਉਹ ਇਜ਼ਰਾਈਲ ਦੇ ਵਿੱਚੋਂ ਆਪਣੀਆਂ ਲੈਣ ਗਏ ਆ ਵੀ ਅੱਗੇ ਕੀ ਕਰਨਾ ਆ। ਸੋ ਗਾਈਡਲਾਈਨਸ ਕਹਿੰਦੇ ਵੀ ਉੱਥੇ ਉਹ ਲੈਣ ਗਏ। ਇਹ ਤਾਂ ਸਿੱਧੀ ਹੋਈ ਪਈ ਹੈ ਇਹਨਾਂ ਨੂੰ ਉਸ ਜਿਹੜੇ ਉਹ ਹਿਸਾਬ ਦੇ ਨਾਲ। ਹੁਣ ਇਹਨੂੰ ਇਹ ਵੀ ਆ ਨਾ ਵੀ ਹਰਜੋਤ ਸਿੰਘ ਜੀ ਵੀ ਆਪਾਂ ਕਿਹੜਾ ਕੋਈ ਇਲੈਕਸ਼ਨ ਜਿਹੜੀ ਇਹਨੇ ਲੜਨੀ ਆ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਲੈਟਸ ਸੀ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਕੁਛ ਜਿਹੜਾ ਕੋਈ ਜ਼ਿਆਦਾ ਚੰਗੀ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਇੱਕ ਵਾਰੀ ਫੇਰ ਉਥਲ ਪੁਥਲ ਤੇ ਰੌਲਾ ਰੱਪਾ ਤੇ ਕਹਿ ਸਕਦੇ ਆ ਵੀ ਤੜਥੱਲੀ ਜਿਹੜੀ ਆ ਉਹ ਉਸ ਮਿਡਲ ਈਸਟ ਦੇ ਵਿੱਚ ਫੈਲੀ ਹੈਗੀ ਆ। US ਮਿਲਟਰੀ ਨੇ ਈਰਾਨ ਦੇ ਵਿੱਚ ਅਟੈਕ ਕੀਤਾ ਕੱਲ, ਤੇ ਅੱਜ ਵੀ ਕਹਿ ਰਹੇ ਆ ਪ੍ਰੈਜ਼ੀਡੈਂਟ ਟਰੰਪ ਹੋਣੀ ਅੱਜ ਰਾਤ ਨੂੰ ਵੀ ਅਟੈਕ ਕੀਤਾ ਜਾਊਗਾ। ਤਹਿਰਾਨ ਵਾਲਿਆਂ ਨੇ 3 ਸ਼ਿਪ ਜਿਹੜੇ ਆ ਸਟੇਟ ਆਫ ਹਾਰਮੋਜ਼ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ। ਸੋ ਅਲੀ ਖਮੈਨੀ ਦਾ ਹੁਣੇ ਜਿਹੜਾ ਫਿਊਨਰਲ ਹੋ ਕੇ ਹਟਿਆ, ਆਪਾਂ ਦੇਖਿਆ ਵੀ ਉੱਥੇ ਮਿਲੀਅਨਸ ਆਫ ਲੋਕ ਜਿਹੜੇ ਇਕੱਠੇ ਹੋਏ ਆ। ਜਿਹੜੀ ਨੈਗੋਸ਼ੀਏਸ਼ਨਸ ਆ ਉਹ ਪਤਾ ਨਹੀਂ ਕੀ ਹੋ ਰਿਹਾ। ਉਹ ਚੱਕਰ ਦੇ ਵਿੱਚ ਈਰਾਨ ਦੀ ਪਾਰਲੀਮੈਂਟ ਦੇ ਸਪੀਕਰ ਨੇ ਇਹ ਕਿਹਾ ਵੀ ਸਾਡੀ ਬੁਲਿੰਗ ਹੋ ਰਹੀ ਹੈ, ਐਕਸਟੋਰਸ਼ਨ ਹੋ ਰਹੀ ਹੈਗੀ ਆ। ਤੇ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਈਰਾਨ ਵਾਲੇ ਬਾਰ-ਬਾਰ ਮੁੱਕਰ ਰਹੇ ਹੈਗੇ ਆ, ਤੇ ਨਾਲ ਦੀ ਨਾਲ US ਨੇ ਉਹਨਾਂ ਦਾ ਜਿਹੜਾ ਲਾਇਸੈਂਸ ਆ ਜਿਹੜਾ ਇਰਾਨੀਅਨ ਤੇਲ ਵੇਚਣ ਦੇ ਲਈ ਉਹ ਵੀ ਰੀਵੋਕ ਕਰ ਲਿਆ ਗਿਆ ਹੈਗਾ।
ਸੋ ਟਰਕੀ ਦੇ ਵਿੱਚ ਜਿਹੜੀ ਇਹ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਦਿੱਤੀ ਗਈ ਹੈ, ਜਿੱਥੇ ਉਹ ਨਾਟੋ ਮੁਲਕਾਂ ਦੀ ਮੀਟਿੰਗ ਹੋਣੀ ਆ, ਉੱਥੇ ਪਹੁੰਚੇ ਹੋਏ ਹੈਗੇ ਆ। ਕਹਿੰਦੇ ਭਈ ਅਸੀਂ ਐਡੀਸ਼ਨਲ ਸਟ੍ਰਾਈਕ ਵੈਡਨਸਡੇ ਰਾਤ ਨੂੰ ਜਿਹੜਾ ਹੋਰ ਉੱਥੇ ਈਰਾਨ ਦੇ ਵਿੱਚ ਕਰਨ ਜਾ ਰਹੇ ਹੈਗੇ ਆ। 8 ਇਰਾਨੀਅਨ ਜਿਹੜੇ ਫੌਜੀ ਆ, ਉਹਨਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ, ਜੋ ਯੂਐਸ ਨੇ ਅਟੈਕ ਕੀਤਾ ਹੈਗਾ। ਇਰਾਨੀਅਨ ਆਫੀਸ਼ੀਅਲਸ ਨੇ ਕੰਡੈਮ ਕੀਤਾ ਆ ਇਹ ਸਟ੍ਰਾਈਕ ਨੂੰ, ਤੇ ਉਹਨਾਂ ਨੇ ਕਿਹਾ ਵੀ ਅਸੀਂ ਰਿਟੈਲੀਏਟ ਕਰਾਂਗੇ ਤੇ ਇਸ ਦਾ ਜਿਹੜਾ ਪੂਰਾ ਜਵਾਬ ਦੇਵਾਂਗੇ। ਜੋ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਹੈਗੇ ਸਟੈਮਰ, ਉਹਨਾਂ ਨੇ ਯੂਐਸ ਤੇ ਇਰਾਨ ਨੂੰ ਕਿਹਾ ਵੀ ਤੁਸੀਂ ਜਿਹੜਾ ਸੀਜ਼ ਫਾਇਰ ਦੇ ਉੱਤੇ ਕਾਇਮ ਰਹੋ ਤੇ ਮੁੜ ਕੇ ਫੇਰ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰੋ, ਤਾਂ ਕਿ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹਿਆ ਜਾ ਸਕੇ। ਸੋ ਇਹ ਜਿਹੜੀ ਸਿਚੁਏਸ਼ਨ ਆ ਅੱਜ ਦੀ ਡੇਟ ਦੇ ਵਿੱਚ ਉੱਥੇ ਚੱਲ ਰਹੀ ਆ। ਇੱਕ ਨਵੀਂ ਜਿਹੜੀ ਸਟੇਟਮੈਂਟ ਅਮਰੀਕਾ ਵੱਲੋਂ ਜਾਰੀ ਕੀਤੀ ਗਈ ਆ, ਇਹਦੇ ਵਿੱਚ ਜਿਹੜਾ ਟਰੰਪ ਉਹਨਾਂ ਨੇ ਇਹ ਕਿਹਾ ਵੀ ਸੀਰੀਆ ਨੂੰ ਉਹਨਾਂ ਨੇ ਯੂਐਸ ਟੈਰਰਿਜ਼ਮ ਸਪਾਂਸਰ ਲਿਸਟ ਤੋਂ ਰਿਮੂਵ ਕਰ ਲਿਆ ਹੈਗਾ ਆ, ਕਿਉਂਕਿ ਸੀਰੀਆ ਵਾਲੇ ਹੁਣ ਅਮਰੀਕਾ ਦੇ ਨਾਲ ਰਲ ਕੇ ਚੱਲ ਰਹੇ ਹੈਗੇ ਆ। ਸੋ ਤੁਹਾਨੂੰ ਪਤਾ ਹੀ ਹੋਊਗਾ ਵੀ ਸੀਰੀਆ ਜਿਹੜਾ ਯੂਐਸ ਟੈਰਰਿਜ਼ਮ ਸਪਾਂਸਰ ਲਿਸਟ ਦੇ ਉੱਤੇ ਉਹਦਾ ਜਿਹੜਾ ਨਾਂ ਆ ਲਿਖਿਆ ਹੋਇਆ ਸੀ। ਸੋ ਉਹਨੂੰ ਟੈਰਰਿਸਟ ਸਟੇਟ ਹੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਡਿਕਲੇਅਰ ਕੀਤਾ ਹੋਇਆ ਸੀਗਾ। ਸੋ ਨੇਤਨਯਾਹੂ ਨੂੰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਇੱਕ ਬਹੁਤ ਵਧੀਆ ਜਿਹੜਾ ਪ੍ਰਾਈਮ ਮਿਨਿਸਟਰ ਹੈਗੇ ਆ। ਸੋ ਇਹ ਇਰਾਨ ਤੇ ਜੋ ਯੂਐਸ ਤੇ ਇਜ਼ਰਾਈਲ ਦੇ ਵਿੱਚ ਚੱਲ ਰਿਹਾ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਤਾਂ ਇੱਥੇ ਹੀ ਨਾਟੋ ਦੀ ਇਹ ਸਮਿਟ ਦੇ ਵਿੱਚ ਜੋ ਟਰਕੀ 'ਚ ਚੱਲ ਰਹੀ ਆ ਅੰਕਾਰਾ 'ਚ, ਉੱਥੇ ਟਰੰਪ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਸਪੇਨ ਦੇ ਨਾਲ ਹਰ ਤਰੀਕੇ ਦੇ ਜਿਹੜੇ ਯੂਐਸ ਦੇ ਟ੍ਰੇਡ ਆ ਉਹਨਾਂ ਨੂੰ ਕੱਟ ਆਫ ਕਰ ਸਕਦੇ ਆ। ਉਹਨਾਂ ਨੇ ਕਾਲ ਕੀਤੀ ਆ ਵੀ ਸਾਰਾ ਹੀ ਟ੍ਰੇਡ ਸਪੇਨ ਦੇ ਨਾਲ ਬੰਦ ਕਰ ਦਿੱਤਾ ਜਾਵੇ। ਉਹਨਾਂ ਦੇ ਬਿਆਨ ਸੀਗਾ, ਕਹਿੰਦੇ ਵੀ ਸਪੇਨ ਇਜ਼ ਅ ਵੇਸਟਡ ਕਾਜ਼, ਵੀ ਡੋਂਟ ਵਾਂਟ ਟੂ ਡੂ ਐਨੀ ਟ੍ਰੇਡ ਬਿਜ਼ਨਸ ਵਿਦ ਸਪੇਨ ਐਨੀ ਮੋਰ। ਬਾਏ ਦਾ ਵੇ, ਇਹ ਜਦੋਂ ਨਾਟੋ ਦੇ ਜਨਰਲ ਸਕੱਤਰ ਮਾਰਕ ਰਟ ਦੇ ਨਾਲ ਜਿਹੜੀ ਗਰੁੱਪ ਦੀ ਸਮਿਟ ਅੰਕਾਰਾ ਜੋ ਹੋ ਰਹੀ ਆ, ਉੱਥੇ ਬੈਠੇ ਨਾਲ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਵੀ ਕਹਿੰਦੇ ਵੀ ਇਹ ਹੁਣ ਹੱਥੋਂ ਨਿਕਲ ਗਈ ਹੈ ਗੱਲ, ਅਸੀਂ ਕਿਸੇ ਵੀ ਤਰੀਕੇ ਦਾ ਬਿਜ਼ਨਸ ਸਪੇਨ ਦੇ ਨਾਲ ਨਹੀਂ ਕਰਨਾ ਚਾਹੁੰਦੇ। ਕਹਿੰਦੇ ਨਾਟੋ ਦੇ ਲਈ ਇਹ ਹਮੇਸ਼ਾ ਟੈਰੀਬਲ ਪਾਰਟਨਰ ਜਿਹੜੇ ਰਹੇ ਆ, ਕਿਸੇ ਤਰੀਕੇ ਦਾ ਯੋਗਦਾਨ ਨਹੀਂ ਪਾਉਂਦੇ, ਕੋਈ ਪਾਰਟਿਸਿਪੇਟ ਨਹੀਂ ਕਰਦੇ, ਨਾ ਹੀ ਉਹ ਪੇ ਕਰਦੇ ਆ। ਤੇ ਆਈ ਡੋਂਟ ਵਾਂਟ ਐਨੀਥਿੰਗ ਟੂ ਡੂ ਵਿਦ ਸਪੇਨ, ਕੱਟ ਆਫ ਆਲ ਟ੍ਰੇਡ ਵਿਦ ਸਪੇਨ ਪਲੀਜ਼, ਇਨਕਲੂਡਿੰਗ ਵਿਜ਼ਿਟਸ। ਕਹਿੰਦੇ ਵੀ ਸਪੇਨ ਦੇ ਨਾਲ ਹਰ ਤਰੀਕੇ ਦਾ ਟ੍ਰੇਡ ਆ ਉਹ ਬੰਦ ਕਰੋ, ਤੇ ਨਾਲ ਦੇ ਨਾਲ ਜਿਹੜੀਆਂ ਵਿਜ਼ਿਟ ਵੀ ਹੁੰਦੀਆਂ, ਦੌਰੇ ਵੀ ਹੁੰਦੇ ਆ, ਉਹ ਵੀ ਬੰਦ ਜਿਹੜੇ ਉਹ ਕਰ ਦਿੱਤੇ ਜਿਹੜੇ ਉਹ ਜਾਣ। ਕਹਿੰਦੇ ਵੀ ਵੇਖਿਓ ਭੱਜ ਕੇ ਕਿੱਦਾਂ ਵਾਪਸ ਆਉਂਦੇ, ਵਾਚ ਦੈਮ ਕਮ ਰਨਿੰਗ ਬੈਕ, ਉਹ ਦੇ ਵਿਲ ਕਮ ਰਨਿੰਗ ਬੈਕ। ਇਹ ਟਰੰਪ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ। ਤੇ ਟਰੰਪ ਉਹਨਾਂ ਨੇ ਮੈਡਰਿਡ ਯਾਨੀ ਕਿ ਸਪੇਨ ਆ ਉਹਨਾਂ ਦੇ ਉੱਤੇ ਇਹ ਦੋਸ਼ ਲਾਇਆ ਵੀ ਜਿਹੜਾ ਮਾਰਕ ਰਟ ਆ ਨਾਟੋ ਦਾ ਜਨਰਲ ਸਕੱਤਰ ਆ, ਵੀ ਉਹਦੇ ਨਾਲ ਵੀ ਉਹਨਾਂ ਨੇ ਬਹੁਤ ਭੈੜਾ ਜਿਹੜਾ ਉਹ ਸਲੂਕ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜਿਹੜਾ ਪੈਡਰੋ ਸੈਂਚੇਜ਼ ਆ ਸਪੇਨ ਦਾ ਪ੍ਰਾਈਮ ਮਿਨਿਸਟਰ, ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਆ, ਕਹਿੰਦੇ ਵੀ ਜਿਹੜੇ ਟਰੰਪ ਦੇ ਕਮੈਂਟ ਆ ਬਿਜ਼ਨਸ ਐਜ਼ ਯੂਜੂਅਲ, ਕਹਿੰਦੇ ਵੀ ਇਹਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪੈਣਾ, ਤੇ ਸਪੇਨ ਦੇ ਜਿਹੜੇ ਐਕਸੀਲੈਂਟ ਟ੍ਰੇਡ ਰਿਲੇਸ਼ਨਸ ਆ ਯੂਐਸ ਦੇ ਨਾਲ ਉੱਦਾਂ ਹੀ ਜਿਹੜੇ ਉਹ ਚੱਲਦੇ ਰਹਿਣਗੇ। ਸੋ ਕਹਿੰਦੇ ਵੀ ਟਰੰਪ ਤਾਂ ਐਵੇਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਬੋਲਣ ਡਿਆ ਆ, ਇਹ ਇਦਾਂ ਹੀ ਜਿਹੜਾ ਉਹ ਬੋਲਦੇ ਰਹਿੰਦੇ ਹੀ ਹੁੰਦੇ ਆ। ਸੋ ਟਰੰਪ ਕਹਿੰਦੇ ਵੀ ਬਾਰ-ਬਾਰ ਉਹਨਾਂ ਨੇ ਨਾਟੋ ਮੈਂਬਰਸ ਦੇ ਉੱਤੇ ਇਹ ਜ਼ੋਰ ਜਿਹੜਾ ਉਹ ਪਾਇਆ ਵੀ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਨੂੰ ਵਧਾਓ। ਤੇ ਕਹਿੰਦੇ ਵੀ ਹਰ ਇੱਕ ਮੈਂਬਰ ਨੂੰ ਉਹ ਕਹਿ ਰਹੇ ਆ ਵੀ ਜਿਹੜੀ ਉਹਨਾਂ ਦੀ ਗੋਲ ਹੈਗਾ ਆ 5% ਉਹਨਾਂ ਦੀ GDP ਦਾ, ਉਸ ਦੇ ਉੱਤੇ ਜਿਹੜਾ ਉਹ ਤੁਸੀਂ ਪਹੁੰਚੋ। 2035 ਤੱਕ ਜਿਹੜਾ ਅਲਾਇੰਸ ਵਾਲਿਆਂ ਨੇ ਉਦਾਂ ਇਹ ਮੰਨਿਆ ਵੀ ਅਸੀਂ 3.5% ਤੱਕ ਆਪਣੀ GDP ਦਾ ਜਿਹੜੇ ਆ ਉਹ ਰਾਸ਼ੀ ਜਿਹੜੀ ਇਸ ਦੇ ਵਿੱਚ ਨਾਟੋ 'ਚ ਲਾਇਆ ਕਰਾਂਗੇ। 32 ਮੈਂਬਰਾਂ ਦੀ ਨਾਟੋ 32 ਮੁਲਕਾਂ ਦੇ ਮੈਂਬਰਾਂ ਦੀ ਜਿਹੜੀ ਨਾਟੋ ਹੈਗੀ ਆ, ਤੇ ਉਹਦੇ ਵਿੱਚੋਂ 5 ਹੀ ਜਿਹੜੇ ਕਹਿੰਦੇ ਆ ਵੀ ਉਹ ਦੱਸ ਰਹੇ ਆ ਵੀ 2035 ਤੱਕ 3.5% ਪੇ ਜਿਹੜੇ ਉਹ ਕਰ ਸਕਣਗੇ। ਇਹ ਜਿਹੜੀ ਸਿਚੁਏਸ਼ਨ ਨਾਟੋ ਨੂੰ ਲੈ ਕੇ ਸਾਹਮਣੇ ਜਿਹੜੀ ਆਈ ਆ। ਪਰ ਸਪੇਨ ਨੂੰ ਲੈ ਕੇ ਟਰੰਪ ਉਹਨਾਂ ਨੇ ਅੱਜ ਇੱਕ ਵਾਰੀ ਫੇਰ ਤੱਤੇ ਬਿਆਨ ਦਿੱਤੇ ਆ, ਕਿਉਂਕਿ ਜਿਹੜਾ ਪੈਡਰੋ ਸੈਂਚੇਜ਼ ਆ ਉਹਨਾਂ ਨੇ ਇਸ ਵਾਰ ਦੇ ਵਿੱਚ, ਇਰਾਨ ਦੀ ਵਾਰ ਦੇ ਵਿੱਚ ਅਮਰੀਕਾ ਦਾ ਕਿਸੇ ਤਰੀਕੇ ਦਾ ਸਾਥ ਨਹੀਂ ਸੀ ਦਿੱਤਾ, ਤੇ ਉਸ ਦਾ ਜਿਹੜਾ ਗੁੱਸਾ ਆ ਉਹ ਰਾਸ਼ਟਰਪਤੀ ਟਰੰਪ ਇਸ ਟਾਈਮ ਇਹਨਾਂ ਦੇ ਨਾਲ ਕੱਢ ਰਹੇ ਹੈਗੇ ਆ।
ਅਗਲੀ ਖਬਰ ਕੰਟਕੀ ਤੋਂ ਆ। ਕੰਟਕੀ ਦੇ ਗਵਰਨਰ ਜੋ ਆ ਉਹ ਮਿਚ ਮਕੋਨਲ ਦੇ ਘਰ ਗਏ ਆ। ਉਹਨਾਂ ਨੇ ਕਹਿੰਦੇ ਵੀ ਮੇਰਾ ਫਰਜ਼ ਬਣਦਾ ਆ ਜੋ ਐਨਡੀ ਬਸ਼ੀਰ ਆ ਵੀ ਮੈਂ ਪਤਾ ਕਰਾਂ ਵੀ ਸਾਡੇ ਜਿਹੜਾ ਗਵਰਨਰ ਜਿਹੜੇ ਸਾਡੇ ਸੈਨੇਟਰ ਆ ਉਹਨਾਂ ਦੀ ਕੀ ਕੰਡੀਸ਼ਨ ਹੈਗੀ ਆ। ਜੋ ਸੈਨੇਟ ਮੈਜੋਰਟੀ ਲੀਡਰ ਦੇ ਆਫਿਸ ਨੇ ਵੀ ਕੁਝ ਕੁ ਡਿਟੇਲ ਜਿਹੜੀਆਂ ਰਿਲੀਜ਼ ਕੀਤੀਆਂ ਹੈਗੀਆਂ। ਸੋ ਕਹਿੰਦੇ ਐਜ਼ ਏ ਗਵਰਨਰ ਉਹਨਾਂ ਨੇ ਕਿਹਾ ਵੀ ਮੇਰੇ ਜਿਹੜੇ ਫੈਲੋ ਪਬਲਿਕ ਆਫੀਸ਼ੀਅਲਸ ਆ ਤੇ ਉਹ ਸਾਰੇ ਅੰਡਰਸਟੈਂਡ ਕਰਦੇ ਵੀ ਅਸੀਂ ਕੀ ਕਮਿਟਮੈਂਟ ਜਿਹੜੀ ਆ ਲੋਕਾਂ ਨੂੰ ਕੀਤੀ ਹੋਈ ਹੈਗੀ ਆ ਵੀ ਅਸੀਂ ਉਹਨਾਂ ਨੂੰ ਸਰਵ ਕਰਾਂਗੇ। ਹੁਣ ਕੋਈ ਖਬਰ ਸਾਰੇ ਨਹੀਂ ਆ ਰਹੀ ਮਿਚ ਮਕੋਨਲ ਦੀ ਵੀ ਉਹ ਜੀਂਦੇ ਆ ਮਰ ਗਏ ਆ ਬਿਮਾਰ ਆ ਕੀ ਹੋ ਰਿਹਾ ਹੈਗਾ। ਤੇ ਹਾਲਾਂਕਿ ਉਹਨਾਂ ਦੀ ਵਾਈਫ ਜਿਹੜੀ ਲੈਨੀ ਚਾਓ ਆ ਉਹ ਚਾਈਨਾ ਦੇ ਵਿੱਚ ਘੁੰਮਣ ਗਈ ਹੋਈ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਉਹ ਠੀਕ ਠਾਕ ਆ। ਮੈਗਾ ਦੇ ਬਹੁਤ ਸਾਰੇ ਜਿਹੜੇ ਅਫੀਲੀਏਟਡ ਕਮੈਂਟੇਟਰਸ ਹੈਗੇ ਆ ਜਿਨ੍ਹਾਂ 'ਚ ਗਲੈਨ ਬੈਕ ਵਰਗੇ ਵੀ ਆ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਸਾਇਲੈਂਸ ਆ ਮਿਚ ਮਕੋਨਲ ਦੀ ਸਿਹਤ ਦੇ ਉੱਤੇ ਉਹ ਅਨਐਕਸੈਪਟੇਬਲ ਆ। ਸੋ ਜਿਹੜੇ ਟੌਪ ਦੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਕਿਹਾ ਵੀ ਅਸੀਂ ਮਕੋਨਲ ਦੇ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਹੈਗੀ ਆ ਪਰ ਸਿਚੁਏਸ਼ਨ ਉਹਨਾਂ ਦੀ ਸਿਹਤ ਨੂੰ ਲੈ ਕੇ ਬੜੀਆਂ ਕਨਸਪੀਰੇਸੀ ਥਿਊਰੀ ਚੱਲ ਰਹੀਆਂ ਵੀ ਉਹਨਾਂ ਦੀ ਕੀ ਜਿਹੜੀ ਕੰਡੀਸ਼ਨ ਇਸ ਟਾਈਮ ਦੇ ਉੱਤੇ ਹੈਗੀ ਆ। ਸੋ ਇਸ ਕਰਕੇ ਕੰਟਕੀ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜੀ ਆ ਮਿਚ ਮਕੋਨਲ ਦੇ ਪਰਿਵਾਰ ਤੋਂ ਉਹਨਾਂ ਦੀ ਸਿਹਤ ਦੀ ਜਿਹੜੀ ਅਪਡੇਟ ਆ ਉਹ ਮੰਗੀ ਹੈਗੀ ਆ। ਜੀ ਇਹਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਥਿਊਰੀਜ਼ ਆ ਹਰਜੋਤ ਸਿੰਘ ਜੀ ਉਹ ਵੀ ਸਾਹਮਣੇ ਆ ਰਹੀਆਂ ਹੈਗੀਆਂ ਵੀ ਚੱਲ ਜਿਹੜਾ ਇਸ ਦੇ ਵਿੱਚ ਰਿਹਾ ਕੀ ਹੈਗਾ ਆ। ਈਲਨ ਚਾਓ ਉੱਥੋਂ ਦੇ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਕਰਕੇ ਜਿਹੜੀ ਉਹ ਆਈ ਆ। ਚਾਈਨੀਜ਼ ਸਪਾਈ ਦਾ ਜਿਹੜਾ ਰੌਲਾ ਹਰਜੋਤ ਸਿੰਘ ਜੀ ਐਰਿਕ ਸਵੈਲਵੈਲ ਵੇਲੇ ਵੀ ਪਿਆ ਸੀਗਾ ਤੇ ਇਸੇ ਤਰੀਕੇ ਦੇ ਨਾਲ ਈਲਨ ਚਾਓ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਸਕੱਤਰ ਰਹੀ ਆ ਬੁਸ਼ ਐਡਮਿਨਿਸਟ੍ਰੇਸ਼ਨ ਬਹੁਤ ਤਗੜੀ ਪੋਜੀਸ਼ਨ ਬਹੁਤ ਤਗੜੀ ਪੋਜੀਸ਼ਨ ਦੇ ਉੱਤੇ ਜਿਹੜੀ ਉਹ ਰਹੀ ਆ। ਈਵਨ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਇਸ ਨੂੰ ਕੈਬਨਿਟ ਦਾ ਅਹੁਦਾ ਮਿਲਿਆ ਹੋਇਆ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਹੈਗੀ ਆ ਤੇ ਕਹਿੰਦੇ ਵੀ ਜਿੱਦਾਂ ਹੀ ਈਲਨ ਚਾਓ ਹੁਣ ਟੱਚ ਡਾਊਨ ਕੀਤੀ ਆ ਉਹ ਹੁਣ ਸਾਰੇ ਹੀ ਕਹਿਣ ਲੱਗ ਗਏ ਵੀ ਸਾਡੀ ਤਾਂ 20 ਮਿੰਟ ਗੱਲਬਾਤ ਹੋਈ ਆ ਮਿਚ ਮਕੋਨਲ ਦੇ ਨਾਲ। ਕਹਿੰਦੇ ਵੀ ਪਹਿਲੋਂ ਕੁਛ ਕਿਸੇ ਨੂੰ ਥੋ ਪਤਾ ਹੀ ਨਹੀਂ ਸੀ। ਸਾਰੇ ਹੀ ਉਦੋਂ ਕਹਿ ਰਹੇ ਸੀਗੇ ਵੀ ਕਿਸੇ ਨੇ ਉਹਦੇ ਨਾਲ ਕਈ ਹਫ਼ਤੇ ਹੋ ਗਏ ਗੱਲ ਜਿਹੜੀ ਉਹ ਨਹੀਂ ਕੀਤੀ ਮਿਚ ਮਕੋਨਲ ਦੇ ਨਾਲ। ਇੱਥੋਂ ਤਾਂ ਇਹ ਹਰਜੋਤ ਸਿੰਘ ਜੀ ਇਹ ਚੀਜ਼ ਪੱਕੀ ਹੋਣੀ ਚਾਹੀਦੀ ਹੈ ਵੀ ਭਾਈ ਦੇयर ਹੈਜ਼ ਟੂ ਬੀ ਟਰਮ ਲਿਮਿਟਸ ਇਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਨੂੰ ਆਪਣਾ ਹੀ ਨਹੀਂ ਪਤਾ ਲੱਗਣ ਦਿਆ ਵੀ ਕੀ ਕਰਨਾ। ਉਹਨਾਂ ਨੇ ਮੁਲਕ ਦਾ ਕੀ ਕਰਨਾ ਆ। ਉਹ ਮੁਲਕ ਦੇ ਲਈ ਕਰ ਕੀ ਸਕਦੇ ਆ ਜਿਹੜਾ ਆਪ ਨੂੰ ਨਹੀਂ ਪਤਾ। ਜਿਹੜੇ ਦਵਾਈ ਭੁੱਲ ਜਾਣ ਤਾਂ ਡਿੱਗ ਜਾਂਦੇ ਆ। ਉਹ ਹੁਣ ਐਸ ਅਵਸਥਾ ਦੇ ਵਿੱਚ ਰਿਟਾਇਰਮੈਂਟ ਇੰਜੋਏ ਕਰੋ ਤੁਸੀਂ। ਬਥੇਰੀ ਕਮਾਈ ਕਰ ਲਈ ਆ ਬਥੇਰਾ ਕੁਛ ਜਿਹੜਾ ਉਹ ਬਣਾ ਲਿਆ ਆ। ਬਥੇਰਾ ਤੁਸੀਂ ਲੋਕਾਂ ਦੇ ਉੱਤੇ ਕੰਟਰੋਲ ਜਿਹੜਾ ਉਹ ਕਰ ਲਿਆ ਆ ਪਾਰਟੀਆਂ ਦੇ ਉੱਤੇ ਕੰਟਰੋਲ ਕਰ ਲਿਆ ਤੇ ਹੁਣ ਕਿਸੇ ਹੋਰ ਨੂੰ ਆ ਲੈਣ ਦਿਓ ਵੀ ਤੁਸੀਂ ਐਡਵਾਈਜ਼ਿੰਗ ਕਮੇਟੀ 'ਚ ਚਲੇ ਜਾਓ ਜਿੱਦਾਂ ਮੋਦੀ ਨੇ ਬਣਾਈ ਆ ਉੱਥੇ ਬਜ਼ੁਰਗਾਂ ਦੀ ਇੱਥੇ ਵੀ ਬਣਾ ਦੇਣੀ ਚਾਹੀਦੀ ਆ ਇਸ ਹਿਸਾਬ ਦੇ ਨਾਲ ਤਾਂ ਵੀ ਕਿਉਂਕਿ ਆਪ ਜੇ ਆਪਣਾ ਨਹੀਂ ਧਿਆਨ ਰੱਖ ਸਕਦਾ ਮੁਲਕ ਦਾ ਕਿੱਦਾਂ ਧਿਆਨ ਜਿਹੜਾ ਉਹ ਰੱਖੇਗਾ। ਸੋ ਮਿਚ ਮਕੋਨਲ ਦੀ ਇਸ ਕੰਡੀਸ਼ਨ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਟਰਮ ਲਿਮਿਟਸ ਦੀ ਚਰਚਾ ਜਿਹੜੀ ਉਹ ਚੱਲਦੀ ਆ ਪਰ ਆਪਾਂ ਨੂੰ ਪਤਾ ਆ ਵੀ ਜਿਹੜੇ ਪੋਲੀਟੀਸ਼ੀਅਨ ਆ ਉਹ ਆਪਣੀਆਂ ਇਹਨਾਂ ਸੀਟਾਂ ਦੇ ਏਡੇ ਕੁ ਰਖਵਾਲੇ ਨੇ। ਹੋਰ ਕੁਝ ਹੋਵੇ ਨਾ ਹੋਵੇ ਸੱਤਾ ਦੇ ਵਿੱਚ ਜਿੱਤੇ ਕੋਈ ਹਾਰੇ ਕੋਈ ਕਿਸੇ ਦਾ ਮੈਜੋਰਟੀ ਆ ਜੇ ਕਿਸੇ ਦੀ ਮਾਈਨੋਰਟੀ ਆ ਜੇ ਉਹ ਕਹਿੰਦੇ ਵੀ ਮੇਰੀ ਸੀਟ ਬਚੀ ਰਵੇ। ਇਹ ਜਿਹੜੀ ਮੁੱਖ ਤੌਰ ਦੇ ਉੱਤੇ ਜਿਹੜੀ ਭਾਵਨਾ ਹੈ ਪੋਲੀਟਿਕਸ ਦੇ ਵਿੱਚ ਆਪਾਂ ਨੂੰ ਹੁਣ ਇੱਥੇ ਵੀ ਹੌਲੀ ਹੌਲੀ ਜਿਹੜੀ ਉਹ ਨਜ਼ਰ ਆਉਂਦੀ ਨਜ਼ਰ ਜਿਹੜੀ ਉਹ ਆ ਰਹੀ ਹੈਗੀ ਆ। ਸੋ ਦੇਖਦੇ ਹਾਂ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਓਵਰਆਲ ਹੋਰ ਅੱਗੇ बढ़ਦਾ ਹੈ ਪਰ ਮਿਚ ਮਕੋਨਲ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪੂਰਾ ਪੈ ਰਿਹਾ ਹੈਗਾ। ਤੁਸੀਂ ਦੇਖ ਲਓ ਵੀ ਜਿਹੜਾ ਮਿਚ ਮਕੋਨਲ ਆ ਉਹ 6 ਟਰਮ ਦਾ ਸੈਨੇਟਰ ਆ। ਇੱਕ ਟਰਮ ਸੈਨੇਟਰ ਦੀ 6 ਸਾਲਾਂ ਦੀ ਹੁੰਦੀ 36 ਆ। ਸਾਲ ਮਤਲਬ ਜੀ ਹਾਂ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਕਦ ਤੋਂ ਉਹ ਜਿਹੜੇ ਸੈਨੇਟਰ ਆ ਚੱਲੇ ਆ ਰਹੇ 1985 ਤੋਂ ਕਹਿੰਦੇ ਚੱਲੇ ਆ ਰਹੇ ਹੈਗੇ ਆ ਯੂਐਸ ਦੇ ਸੈਨੇਟਰ ਕੰਟਕੀ ਦੇ ਉੱਤੋਂ। ਸੋ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜਾ ਇਹ ਸਰਵ ਕੀਤਾ ਹੈਗਾ ਆ। ਸੋ ਉਹਨਾਂ ਦੀ ਏਜ ਵੀ ਜਿਹੜੀ ਕਾਫੀ ਹੋ ਚੁੱਕੀ ਹੈਗੀ ਆ ਤੇ ਸਿਹਤ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਉਹਨਾਂ ਦੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਜਿਹੜੇ ਆ ਬਿਮਾਰ ਚੱਲ ਰਹੇ ਹੈਗੇ ਆ। ਜੀ 40 ਸਾਲ 19 ਦਿਨ ਹੋ ਗਏ ਹਰਜੋਤ ਸਿੰਘ ਜੀ ਉਹਨਾਂ ਦੀ ਸਰਵਿਸ ਨੂੰ। 6 ਤਾਂ ਪੂਰੀਆਂ ਕਰ ਚੁੱਕੇ ਮੈਨੂੰ ਲੱਗਦਾ 7ਵੀਂ ਟਰਮ ਚੱਲਦੀ ਆ ਉਹਨਾਂ ਦੀ। ਹੁਣ ਤੱਕ ਅਮਰੀਕਾ ਦਾ ਜਿਹੜਾ ਰਿਕਾਰਡ ਆ 51 ਸਾਲ 5 ਮਹੀਨੇ ਤੇ 26 ਦਿਨ। ਰੋਬਰਟ ਸੀ ਬਰਡ ਵੈਸਟ ਵਰਜੀਨੀਆ ਦੇ ਜਿਹੜੇ ਸੈਨੇਟਰ ਜਿਹੜੇ ਉਹ ਰਹੇ ਆ 1959 ਤੋਂ ਲੈ ਕੇ 2010 ਤੱਕ। ਸੋ ਇਹ ਮਿੱਤਰਾਂ ਦਾ ਜਿਹੜਾ ਉਹ ਰਿਕਾਰਡ ਬੋਲਦਾ ਤੇ ਇਸ ਟਾਈਮ ਇੱਕ ਹੋਰ ਮੌਜੂਦਾ
ਸੈਨੇਟਰ ਹੈਗੇ ਚੱਕ ਗਰਾਸਲੀ, ਜਿਹੜੇ ਆਈ ਥਿੰਕ ਆਇਓਵਾ ਤੋਂ ਆ, ਉਹਨਾਂ ਨੂੰ 44 ਸਾਲ ਤੇ 19 ਦਿਨ ਜਿਹੜੇ ਉਹ ਹੋ ਚੁੱਕੇ ਆ ਸੈਨੇਟਰ ਦੀ ਜਿਹੜੀ ਉਹ ਸੇਵਾ ਦੇ ਵਿੱਚ। ਤੇ ਮਿਚ ਮਕੌਨਲ ਦਾ ਜਿਹੜਾ ਲੈਂਥ ਆ ਇਸ ਸਰਵਿਸ ਦੀ 40 ਸਾਲ ਤੇ 19 ਦਿਨ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਤੁਸੀਂ ਇਹ ਇਮੈਜਿਨ ਜਿਹੜਾ ਉਹ ਕਰ ਸਕਦੇ ਆ ਵੀ ਲੌਂਗੈਸਟ ਸਰਵਿੰਗ ਜਿਹੜੇ ਸੈਨੇਟਰਸ ਆ ਉਹ ਇੰਨਾ ਲੰਮਾ ਸਮਾਂ ਜਿਹੜਾ ਉਹ ਅਮਰੀਕਾ ਦੇ ਵਿੱਚ ਪੋਲੀਟੀਸ਼ੀਅਨ ਜਿਹੜੇ ਉਹ ਬਣੇ ਰਹੇ ਹੈਗੇ ਆ। ਤੇ ਜਾਂਦੇ ਮੇਨ ਦੇ ਡੈਮੋਕ੍ਰੇਟਿਕ ਕੈਂਡੀਡੇਟ ਜਿਹੜੇ ਗ੍ਰੈਮ ਪਲੈਟਨਰ ਆ, ਉਹਨਾਂ ਦੀ ਗੱਲ ਕਰਕੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈ ਕੇ ਤੇ ਜੋ ਬਹੁਤ ਵੱਡਾ ਜਿਹੜਾ ਆਪਰੇਸ਼ਨ ਅਮਰੀਕਾ ਦੀ ਸਰਕਾਰ ਵੱਲੋਂ ਵੱਖ-ਵੱਖ ਮੁਲਕਾਂ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਗਰੁੱਪ ਜਾਂ ਹੋਰ ਕਈਆਂ ਨੂੰ ਟੈਰਰਿਸਟ ਜਿਹੜੇ ਇੱਕ ਤਰ੍ਹਾਂ ਨਾਲ ਡਿਕਲੇਅਰ ਕੀਤਾ ਗਿਆ, ਉਹਨਾਂ ਨੂੰ ਵਾਂਟਡ ਲਿਸਟ 50,000 ਦਾ ਨਾਮ ਵੀ ਰੱਖਿਆ ਗਿਆ, ਗੋਲਡੀ ਬਰਾੜ ਵਰਗੇ ਦਾ, ਉਹ ਸਾਰਾ ਡਿਸਕਸ ਕਰਾਂਗੇ। ਤੇ ਮੇਨ ਦੇ ਵਿੱਚ ਵੀ ਇਹ ਰੌਲਾ ਚੱਲ ਰਿਹਾ ਹੈਗਾ ਆ ਜੀ। ਜਿਹੜੇ ਗ੍ਰੈਮ ਪਲੈਟਨਰ ਆ, ਉਹਨਾਂ ਦੀ ਟੀਮ ਹੁਣ ਇਹ ਕਹਿੰਦੇ ਵੀ ਕੋਸ਼ਿਸ਼ ਕਰ ਰਹੀ ਆ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਰਿਪਲੇਸਮੈਂਟ ਹੋ ਜਾਏ। ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਚਾਰਜਸ ਕਾਫੀ ਲੱਗੇ ਆ। ਬਰਨੀ ਸੈਂਡਰਸ ਉਹਨਾਂ ਨੇ ਵੀ ਕਿਹਾ ਸੀ ਵੀ ਭਾਈ ਹੁਣ ਬਹੁਤ ਹੋ ਗਿਆ, ਹੁਣ ਤੁਸੀਂ ਤੁਹਾਨੂੰ ਕੁਇਟ ਕਰਨਾ ਚਾਹੀਦਾ, ਇਹ ਸਹੀ ਨਹੀਂ ਹੈਗਾ। ਇਹ ਬੜੀ ਹੀ ਜਿਹੜੀ ਕਰੂਸ਼ੀਅਲ ਸੀਟ ਹੈਗੀ ਆ, ਕਿਉਂਕਿ ਰਿਪਬਲਿਕਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਆ ਵੀ ਆਉਣ ਵਾਲੀ ਨਵੰਬਰ ਇਲੈਕਸ਼ਨ 'ਚ ਸਾਡਾ ਕਾਂਗਰਸ ਤੇ ਸੈਨੇਟ ਦੇ ਵਿੱਚ ਹੋਲਡ ਰਹੇ। ਜੇ ਹੋਲਡ ਨਾ ਰਿਹਾ ਤੇ ਫਿਰ ਆਉਣ ਵਾਲੇ 2 ਸਾਲ ਪ੍ਰੈਜ਼ੀਡੈਂਟ ਟਰੰਪ ਲਈ ਬੜੇ ਔਖੇ ਹੋਣਗੇ। ਪ੍ਰੈਜ਼ੀਡੈਂਸੀ ਡੈਡ ਹੀ ਮੰਨੀ ਜਾਂਦੀ ਹੁੰਦੀ ਹੈ ਹਰਜੋਤ ਸਿੰਘ ਜੀ, ਜੇ ਕਿਸੇ ਪਾਸੇ ਵੀ ਇਹਨਾਂ ਸਦਨਾਂ 'ਚ ਮੈਜੋਰਟੀ ਨਾ ਹੋਵੇ। ਇਹ ਆਪਾਂ ਦੇਖਿਆ ਹੀ ਆ, ਬੜਿਆਂ ਦੇ ਨਾਲ ਏਦਾਂ ਹੋਇਆ ਆ। ਸੋ ਪੋਲੀਟੀਕੋ ਮੈਗਜ਼ੀਨ ਵੀ ਕਹਿ ਰਿਹਾ ਹੈ ਕਿ ਬਹੁਤ ਸਾਰੇ ਜਿਹੜਾ ਪ੍ਰੈਸ਼ਰ ਆ ਉਹ ਪਲੈਟਨਰ ਦੇ ਉੱਤੇ ਪੈ ਰਿਹਾ ਵੀ ਭਾਈ ਸੀਟ ਤੁਸੀਂ ਹੁਣ ਵਿਡਰਾ ਕਰ ਲਓ, ਐਗਜ਼ਿਟ ਕਰ ਜਾਓ। ਡੈਮੋਕ੍ਰੈਟਿਕ ਪਾਰਟੀ ਦੇ ਬਹੁਤ ਸਾਰੇ ਲੀਡਰਸ ਵੀ ਇਹ ਕਹਿ ਰਹੇ ਆ ਵੀ ਇਹ ਬਿਲਕੁਲ ਸਹੀ ਨਹੀਂ ਹੈਗਾ। ਜੇ ਤੁਹਾਡੇ ਤੇ ਇਦਾਂ ਦੇ ਇੰਨੇ ਚਾਰਜਸ ਲੱਗੇ ਆ ਤੇ ਹੁਣ ਤੁਹਾਨੂੰ ਕੁਇਟ ਕਰ ਦੇਣਾ ਚਾਹੀਦਾ ਹੈਗਾ ਆ। ਮੇਨ ਕੀ ਸਟੇਟ ਹੈਗੀ ਆ ਸੈਨੇਟ ਦੇ ਲਈ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 2024 'ਚ ਸਟੇਟ ਲੂਜ਼ ਕਰ ਲਈ ਸੀ ਤੇ ਉੱਥੇ ਸੂਜ਼ਨ ਕਾਲਿਨਸ ਹੈਗੇ ਆ ਇਸ ਟਾਈਮ ਦੇ ਉੱਤੇ। ਉਹਨਾਂ ਦੇ ਅਗੇਂਸਟ ਇਹ ਜਿਹੜੇ ਕੈਂਡੀਡੇਟ ਪਲੈਟਨਰ ਸੀ, ਜਿਨ੍ਹਾਂ ਦੇ ਉੱਤੇ ਐਰਿਕ ਸਵੈਲਵਲ ਵਰਗੇ ਪੂਰੇ ਚਾਰਜ ਲੱਗੇ ਹੈਗੇ, ਦੋਸ਼ ਲੱਗੇ ਉਹਨਾਂ ਦੇ ਉੱਤੇ ਜੀ। ਸੋ ਬੜਾ ਇਹ ਸੋਚ ਰਹੇ ਸੀਗੇ ਡੈਮੋਕ੍ਰੇਟ ਪਾਰਟੀ ਵਾਲੇ ਵੀ, ਸ਼ਾਇਦ ਲੱਗਦਾ ਵੀ ਹਰਾ ਦੇਣਗੇ ਸੂਜ਼ਨ ਕਾਲਿਨ ਨੂੰ, ਤੇ ਮਾਹੌਲ ਜਿਆਦਾ ਬਣਿਆ ਸੀਗਾ। ਪਰ ਪਤਾ ਨਹੀਂ ਇਹ ਕਿੱਦਾਂ ਇਹ ਬੈਟਿੰਗ ਕਰਦੇ ਨਹੀਂ ਹੈ, ਕੀ ਕਰਦੇ ਆ, ਜਿਹੜਾ ਮਰਜ਼ੀ ਬੰਦੇ ਨੂੰ ਚੱਕ ਕੇ ਪੋਲਿਟਿਕਸ ਦੇ ਵਿੱਚ ਮੋਹਰੇ ਜਿਹੜਾ ਉਹ ਲੈ ਆਉਂਦੇ ਆ। ਸੋ ਉਹ ਚੀਜ਼ਾਂ ਹੁਣ ਜਦੋਂ ਸਾਹਮਣੇ ਆ ਰਹੀਆਂ ਤੇ ਇਹਨਾਂ ਨੂੰ ਹੁਣ ਉੱਥੋਂ ਭੱਜਣਾ ਜਿਹੜਾ ਉਹ ਔਖਾ ਹੋਇਆ ਨਜ਼ਰ ਆ ਰਿਹਾ ਹੈ। ਆਪਾਂ ਹੁਣ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਵਾਪਸ। ਤੇ ਜਿਹੜੇ ਇੰਡੀਅਨ ਗੈਂਗਸ ਦਾ ਭਾਰਤੀ ਸਰਕਾਰ ਦੇ ਨਾਲ ਜੁੜੇ ਹੋਏ ਜਿਹੜੇ ਗੈਂਗਸ ਆ, ਉਹਨਾਂ ਦੇ ਦੁਆਰਾ ਜੋ ਕੈਲੀਫੋਰਨੀਆ ਦੇ ਵਿੱਚ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ, ਅਮਰੀਕਾ 'ਚ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ, ਕੈਲੀਫੋਰਨੀਆ 'ਚ ਅਸੈਸੀਨੇਸ਼ਨਸ ਜਿਹੜੀਆਂ ਕੀਤੀਆਂ, ਉਹ ਹੋਰ ਮੁਲਕਾਂ ਦੇ ਵਿੱਚ ਜੋ ਇਹ ਕਾਂਡ ਕਰ ਰਹੇ ਆ, ਉਸ ਖਬਰ ਬਾਰੇ ਹੋਰ ਜਿਹੜੀ ਵਿਸਤਾਰ 'ਚ ਆਪਾਂ ਚਰਚਾ ਕਰਾਂਗੇ। ਜਿਹੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200
5200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408272 यानी 4082725200 ते दूजा नंबर 4087227698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 40827252 यानी 4082725200 ते दूजा नंबर
4087227698 डायल करो, यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888। ब्रेक तो बाद एक बार फिर आप सब का स्वागत करते हैं श्रोते प्रोग्राम अपडेट अमेरिका। हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵਿੱਚ ਚੱਲੀਏ। ਜਿਸ ਤਰ੍ਹਾਂ ਕੱਲ ਦਾ ਸਾਰਾ ਦਿਨ ਤੇ ਅੱਜ ਵੀ ਲਗਭਗ ਜੋ ਅਮਰੀਕਾ ਦੇ ਟੌਪ ਨੌਚ ਨਿਊਜ਼ਪੇਪਰਸ ਆ, ਟੀਵੀ ਸਟੇਸ਼ਨ ਆ, ਈਵਨ CNN ਵਰਗੇ, ਫੌਕਸ ਵਾਲਿਆਂ ਨੇ ਤਾਂ ਕੱਲ ਬਹੁਤ ਜ਼ਿਆਦਾ ਕਵਰੇਜ ਕੀਤੀ ਸੀ ਵੀ ਕਿਸ ਤਰ੍ਹਾਂ ਭਾਰਤੀ ਸਟੇਟ ਦੇ ਜਿਹੜੇ ਅੱਤਵਾਦੀ ਆ, ਜਿਹੜੇ ਉਹਨਾਂ ਨੇ ਆਪਣੀਆਂ ਜੇਲ੍ਹਾਂ 'ਚ ਰੱਖੇ ਹੋਏ ਆ, ਉਹ ਅਮਰੀਕਨ ਤੇ ਕੈਨੇਡੀਅਨ, ਇੰਗਲੈਂਡ, ਪੁਰਤਗਾਲ, ਇਹਨਾਂ ਮੁਲਕਾਂ ਦੇ ਸਿਟੀਜ਼ਨਸ ਨੂੰ ਕਿਸ ਤਰ੍ਹਾਂ ਮਾਰ ਰਹੇ ਹੈਗੇ ਆ। ਸੋ ਉਹ ਸਾਰਾ ਐਕਸਪੋਜ਼ ਕੀਤਾ ਸੀ ਵੀ ਕਿਸ ਤਰ੍ਹਾਂ ਉਹ ਡਰੱਗ ਦਾ ਧੰਦਾ ਕਰਦੇ ਆ। ਆਪਾਂ ਦੇਖਿਆ ਵੀ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦੀ ਸਰਕਾਰ ਵਾਰ-ਵਾਰ ਜਾਂ ਉਹਨਾਂ ਦੇ ਇੱਥੇ ਜਿਹੜੀਆਂ ਕਈ ਉਹਨਾਂ ਦੇ ਜਿਹੜੀਆਂ ਆਪਾਂ ਕਹਿ ਸਕਦੇ ਉੱਦਾਂ ਦੀਆਂ ਆਰਗੇਨਾਈਜੇਸ਼ਨ ਸਪੋਰਟ ਨਾਲ ਚੱਲਦੀਆਂ, ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵੀ ਦੇਖੋ ਜੀ ਇਹ ਤਾਂ ਖਾਲਿਸਤਾਨੀ ਡਰੱਗ ਦਾ ਕੰਮ ਕਰਦੇ ਆ, ਲੋਕਾਂ ਨੂੰ ਮਾਰਦੇ ਆ। ਉਹ ਪੂਰਾ ਪਰਦਾ ਜਿਹੜਾ ਆ 3 ਸਾਲ ਦੀ ਵੱਡੀ ਇਨਵੈਸਟੀਗੇਸ਼ਨ ਤੋਂ ਬਾਅਦ ਕੱਲ ਉਹ ਪਰਦਾ ਜਿਹੜਾ ਆ ਉਹ ਚੱਕ ਦਿੱਤਾ ਗਿਆ। ਸੋ ਉਹਦੇ ਵਿੱਚ ਪੂਰਾ ਜਿਹੜਾ ਆ ਇੰਡੀਆ ਗੌਰਮੈਂਟ ਦਾ ਜਲੂਸ ਕੱਢਿਆ ਗਿਆ। ਪਰ ਅਨਫੋਰਚੂਨੇਟ ਪਾਰਟ ਆ ਵੀ ਜਿੰਨੇ ਵੀ ਬਾਹਰਲੇ ਮੁਲਕਾਂ ਦੀਆਂ ਅਖਬਾਰਾਂ ਆ, ਉਹਨਾਂ ਨੇ ਉਹਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਐਕਟਿਵਿਸਟ ਲਿਖਿਆ, ਸਿੱਖ ਲੀਡਰ ਲਿਖਿਆ, ਪਰ ਜਿੰਨੇ ਵੀ ਇੰਡੀਆ ਦਾ ਮੀਡੀਆ ਆ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਰਿਹਾ ਹੈਗਾ। ਕਈ ਤਾਂ ਲੋਕ ਜੀ ਉਹ ਉਹਨਾਂ ਨੂੰ ਬਿਸ਼ਨੋਈ ਨਾਲੇ ਜੋੜ ਰਹੇ ਹੈਗੇ ਆ ਵੀ ਮਾਰਿਆ ਤੁਸੀਂ, ਗੌਰਮੈਂਟ ਨੇ ਪੂਰੀ ਇਨਫੋਰਮੇਸ਼ਨ ਦੇ ਕੇ ਬੰਦੇ ਤੁਸੀਂ ਪਾਲੇ ਹੋਏ ਆ, ਇਹ ਜਿਹੜੇ ਇਦਾਂ ਦੇ ਜਿਹੜੇ ਗੈਂਗਸਟਰ ਆ, ਤੇ ਉਹਨਾਂ ਨਾਲ ਤੁਸੀਂ ਸਿੱਖਾਂ ਦਾ ਕਤਲ ਕਰਾ ਰਹੇ ਆ। ਹੁਣ ਦੇਖਦੇ ਕਿਸ ਟਾਈਮ ਦੇ ਉੱਤੇ ਜਿਹੜੇ ਅਮਰੀਕਾ ਵਾਲੇ ਉਹਨੂੰ ਚੱਕ ਕੇ ਲੈ ਕੇ ਆਉਂਦੇ ਆ। ਅੱਗੇ ਤਾਂ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਵਾਲੇ ਛੱਡਦੇ ਨਹੀਂ ਜਦੋਂ ਕਿਸੇ ਸਿਟੀਜ਼ਨ ਨੂੰ ਜੇ ਕੋਈ ਮਾਰੂਗਾ ਜਾਂ ਮਾਰਨ ਦੀ ਕੋਸ਼ਿਸ਼ ਕਰੂਗਾ। ਸੋ ਹੁਣ ਨਵੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਵੀ ਦੇਖੋ ਕਿਸ ਤਰ੍ਹਾਂ ਇਹ ਕਨੈਕਸ਼ਨ ਜੁੜ ਰਿਹਾ ਆ। ਆਪਣੀ ਕਮਿਊਨਿਟੀ ਕਾਫੀ ਨੰਬਰਸ ਦੇ ਵਿੱਚ ਫ੍ਰਿਜ਼ਨੋ ਸ਼ਹਿਰ 'ਚ ਰਹਿੰਦੀ ਆ, ਲੈਥਰੋਪ, ਮੰਟੀਕਾ, ਸਟਾਕਟਨ, ਸੈਕਰਾਮੈਂਟੋ, ਇਹਨਾਂ ਸ਼ਹਿਰਾਂ 'ਚ ਰਹਿੰਦੀ ਆ। ਸੋ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਰਹਿੰਦੇ ਸੀ। ਇੱਥੇ ਕਨੈਕਸ਼ਨ ਆ, ਇੱਥੇ ਬਹੁਤ ਸਾਰੇ ਲੋਕਾਂ ਤੋਂ ਐਕਸਟੋਰਸ਼ਨ ਕੀਤੀ ਗਈ, ਬਹੁਤ ਸਾਰੇ ਲੋਕਾਂ ਤੋਂ ਪੈਸੇ ਮੰਗੇ ਗਏ। ਪਰ ਬੜਾ ਅਨਫੋਰਚੂਨੇਟ ਪਾਰਟ ਆ, ਅਸੀਂ ਆਪਣੇ ਆਪ ਨੂੰ ਕਹਿੰਦੇ ਬਹੁਤ ਆ ਵੀ ਅਸੀਂ ਜੀ ਪੰਜਾਬੀ ਦਲੇਰ ਹੁੰਦੇ ਆ, ਅਸੀਂ ਆਹ ਕਰ ਦਿੰਦੇ, ਚੁੱਪ ਚਪੀਤੇ ਜਿਹੜੇ ਬਹੁਤ ਅਮੀਰ ਬਣੇ ਹੋਏ ਆ, ਮਿਹਨਤ ਦੇ ਨਾਲ ਬਣੇ ਆ। ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਉਹ ਕੋਈ ਹੇਰਾਫੇਰੀ ਕਰਕੇ ਬਣੇ ਆ, ਚੁੱਪ ਚਪੀਤੇ ਇਹਨਾਂ ਨੂੰ ਪੈਸੇ ਦਿੰਦੇ ਰਹੇ। ਕੁਛ ਕੁ ਲੋਕਾਂ ਨੇ ਰਿਪੋਰਟ ਕੀਤਾ, ਕੁਛ ਕੁ ਲੋਕ ਚੁੱਪ ਚਪੀਤੇ $50,000 $1 ਲੱਖ ਇਹਨਾਂ ਗੈਂਗਸਟਰਸ ਨੂੰ ਦਿੰਦੇ ਰਹੇ। ਤੇ ਜਿਹੜਾ ਹੁਣ ਕਨੈਕਸ਼ਨ ਜੁੜ ਰਿਹਾ ਹੈ ਸਾਰੇ ਸ਼ਹਿਰਾਂ ਦੇ ਨਾਲ, ਜਿਹੜਾ ਟਾਂਡੇ ਦੇ ਵਿੱਚ ਇੱਕ ਪੁਲਿਸ ਦਾ SHO ਆ, ਉਹ $4 ਲੱਖ ਇੱਕ ਪਰਿਵਾਰ ਤੋਂ ਜਿਹੜਾ ਫਰੌਤੀ ਮੰਗ ਰਿਹਾ ਸੀ ਇਹਨਾਂ ਦੇ ਨਾਲ ਰਲ ਕੇ ਵੀ ਜੇ ਨਾ ਦਿੱਤੀ ਤਾਂ ਤੁਹਾਡੇ ਤੇ ਮਰਡਰ ਚਾਰਜ ਕਿਸੇ ਹੋਰ ਬੰਦੇ ਦੇ ਪਾ ਦੇਣੇ ਆ। ਹੁਣ ਉਹ ਵੀ ਇਸ ਇੰਡਾਈਟਮੈਂਟ 'ਚ ਉਹਦਾ ਨਾਂ ਲਿਖਿਆ ਗਿਆ ਹੈਗਾ। ਹੁਣ ਕਿੱਥੇ ਇੰਡੀਆ ਵਾਲੇ ਜਿਹੜੇ ਆਪਣਾ ਮੂੰਹ ਲੁਕਾਉਗੇ ਵੀ ਨਹੀਂ ਜੀ ਅਸੀਂ ਤਾਂ ਇਨਵੋਲਵ ਨਹੀਂ ਹੈਗੇ ਇੱਦਾਂ ਦੇ ਕੰਮਾਂ ਦੇ ਵਿੱਚ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਐਲ ਚੈਪੋ ਵਰਗੇ ਵੀ ਚੱਕ ਕੇ ਅਮਰੀਕਾ ਲਿਆ ਸਕਦੇ ਵੀ ਤੁਸੀਂ ਕਿਹੜੇ ਬਾਗ ਦੀ ਜਿਹੜੀ ਮੂਲੀ ਹੈਗੀ ਆ। ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਫ੍ਰਿਜ਼ਨੋ ਦਾ ਹੀ ਇੱਕ ਚੈਨਲ ਆ, ਉਹਨਾਂ ਨੇ ਕਾਫੀ ਲੰਮੀ ਰਿਪੋਰਟ ਜਿਹੜੀ ਛਾਪੀ ਆ। ਅੱਜ ਤਾਂ ਲਾਸ ਐਂਜਲਸ ਟਾਈਮ ਨੇ ਵੀ ਬਹੁਤ ਲੰਮੀ ਰਿਪੋਰਟ ਛਾਪੀ ਆ, ਨਿਊਯਾਰਕ ਟਾਈਮ ਨੇ ਵੀ ਛਾਪੀ ਆ ਵੀ ਜਿਹੜੀਆਂ 3 ਇੰਡਾਈਟਮੈਂਟ ਕੀਤੀਆਂ ਗਈਆਂ ਹੈਗੀਆਂ ਇੰਡੀਅਨ ਵੇਸਟ, ਬਿਸ਼ਨੋਈ, ਭਗਵਾਨਪੁਰੀਆ ਤੇ ਢੰਡਾ, ਜਿਹੜੇ ਟ੍ਰਾਂਸਨੈਸ਼ਨਲ ਕ੍ਰਿਮੀਨਲ, ਇਹ ਢੰਡਾ ਜਿਹੜਾ ਕੈਨੇਡਾ ਦਾ ਆ। ਸੋ ਇਹ ਜਿੰਨੇ 34 ਦੇ ਕਰੀਬ ਸੀ, ਜਿਨ੍ਹਾਂ ਚੋਂ 22 ਸ਼ਾਇਦ ਅਰੈਸਟ ਕੀਤੇ ਗਏ ਆ, ਮੈਜੋਰਿਟੀ 'ਚ ਇੰਡੀਅਨ ਸਿਟੀਜ਼ਨ ਆ। ਸੋ ਇੰਡੀਆ ਦੇ ਸਿਟੀਜ਼ਨ ਜਿਹੜੇ ਆ ਉਹ ਅਮਰੀਕਨ ਸਿੱਖ ਸਿਟੀਜ਼ਨਸ ਨੂੰ ਮਾਰ ਰਹੇ ਸੀ, ਉਹਨਾਂ ਨੂੰ ਲੁੱਟ ਰਹੇ ਸੀ। ਤੇ ਨਾਲ ਡਰੱਗ ਟ੍ਰੈਫਿਕਿੰਗ ਦਾ, ਜਿਹਦੇ ਵਿੱਚ ਹੰਡਰਡਸ ਆਫ ਪਾਉਂਡ ਜਿਹੜੀ ਕੋਕੇਨ, ਮੈਥ, ਇਹ ਸਾਰਾ ਕੁਝ ਜਿਹੜੀ ਫੜੀ ਗਈ ਹੈਗੀ ਆ ਜੀ। ਕਹਿੰਦੇ ਬਈ ਇਹ ਜਿਹੜੀ 44 ਪੇਜਾਂ ਦੀ ਇੰਡਾਈਟਮੈਂਟ ਆ, ਕਾਫੀ ਲੰਮੀ ਆ। ਆਪਾਂ ਮੇਰੇ ਖਿਆਲ ਨਾਲ ਸ਼ਾਇਦ ਫੇਸਬੁੱਕ ਦੇ ਉੱਤੇ ਪਾਈ ਵੀ ਸੀ। ਇੱਕ ਬਲ ਨਾਮ ਦਾ ਬੰਦਾ ਜਿਹੜਾ ਆ,
ਉਹਨੇ $50,000 ਇੱਕ ਇੱਥੋਂ ਜਿਹੜਾ ਫ੍ਰਿਜ਼ਨੋ ਦਾ ਕੋਈ ਰਹਿਣ ਵਾਲਾ ਸੀ ਉਹਦੇ ਕੋਲੋਂ ਜਿਹੜੇ ਬਟੋਰੇ ਸੀਗੇ। ਅਮਰਜੀਤ ਸਿੰਘ ਬਲ ਸ਼ਾਇਦ ਕੁਛ ਉਹਦਾ ਨਾਂ ਹੈ, ਉਹ ਇਸ ਇੰਡਾਈਟਮੈਂਟ ਦੇ ਵਿੱਚ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਨਾਂ ਹੈਗਾ ਅੰਮ੍ਰਿਤਪਾਲ ਸ਼ਾਇਦ ਜੀ, ਅੰਮ੍ਰਿਤਪਾਲ। ਇਹ ਫ੍ਰਿਜ਼ਨੋ ਦਾ ਰਹਿਣ ਵਾਲਾ ਆ। ਇਸੇ ਤਰ੍ਹਾਂ ਇੱਕ ਗੁਰਦੇਵ ਸਿੰਘ ਨਾਂ ਦਾ ਬੰਦਾ ਜਿਹੜੇ ਉਹਨਾਂ ਨੇ ਵੀ ਇੱਕ ਫ੍ਰਿਜ਼ਨੋ ਏਰੀਏ ਦਾ ਹੀ ਵਿਕਟਮ ਸੀਗਾ। ਉਸ ਤੋਂ ਜਿਹੜੇ ਪੈਸੇ ਮੰਗੇ, ਉਹਨੂੰ ਕਿਹਾ ਵੀ ਤੇਰੇ ਪਰਿਵਾਰ ਨੂੰ ਨਹੀਂ ਤਾਂ ਅਸੀਂ ਇੰਡੀਆ ਦੇ ਵਿੱਚ ਮਾਰ ਦੇਣਾ ਹੈਗਾ ਆ। ਸੋ ਇਹ ਫ੍ਰਿਜ਼ਨੋ ਰਹਿਣ ਵਾਲੇ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਸਟਾਕਟਨ ਤੋਂ ਇੱਕ ਬੰਦਾ ਫੜਿਆ ਸੀਗਾ ਗੁਰਦੇਵ ਸਿੰਘ ਕਰਕੇ, ਉਹ ਆਈਸ ਦੇ ਅੰਡਰ ਸੀ। ਆਈਸ ਦੇ ਡਿਟੈਂਸ਼ਨ ਦੇ ਵਿੱਚੋਂ ਹੀ ਲੋਕਾਂ ਤੋਂ ਕਾਲਾਂ ਕਰਕੇ ਜਿਹੜੇ ਪੈਸੇ ਦੀਆਂ ਫਰੌਤੀਆਂ ਮੰਗਣ ਦੀ ਗੱਲਬਾਤ ਜਿਹੜਾ ਕਰ ਰਿਹਾ ਸੀਗਾ। ਸੋ ਪੂਰੇ ਜਿਹੜੇ FBI, ਕੈਨੇਡਾ ਦੀ RCMP, ਯੂਰਪੀਅਨ ਯੂਨੀਅਨ ਮੁਲਕਾਂ ਦੇ ਕੁਛ ਜਿਹੜੇ ਪੁਲਿਸ ਆਫੀਸਰ ਸੀ, ਰਲ ਕੇ ਕਿੱਦਾਂ ਇਹਨਾਂ ਨੇ ਜਿਹੜੀ ਪੂਰੀ ਦੀਆਂ ਪੂਰੀਆਂ ਟੈਲੀਫੋਨ ਰਿਕਾਰਡਿੰਗ, ਇਹ ਸਾਰਾ ਕੁਝ ਉਹਨਾਂ ਕੋਲ ਆ। ਸੋ ਹੁਣ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਸਾਰੇ ਸ਼ਹਿਰਾਂ ਦੇ ਵਿੱਚ ਪੰਜਾਬੀ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ। ਚੁੱਪ ਆ। ਜੇ ਤੁਸੀਂ ਚੁੱਪ ਰਹੇ, ਜੇ ਤੁਸੀਂ FBI ਨੂੰ ਰਿਪੋਰਟ ਨਹੀਂ ਕਰਦੇ, ਆਉਣ ਵਾਲੇ ਸਾਲਾਂ 'ਚ ਤੁਹਾਡੇ ਬੱਚਿਆਂ ਨੇ ਇਹਨਾਂ ਸਕੂਲਾਂ 'ਚ ਇਹ ਪੜ੍ਹਨਾ ਆ। ਤੇ ਜਿਹੜੀ ਡਰੱਗ ਇੰਨੀ ਲਾਰਜ ਸਕੇਲ ਤੇ ਚੱਲ ਰਹੀ ਆ, ਉਹ ਤੁਹਾਡੇ ਬੱਚਿਆਂ ਦੇ ਮਗਰੇ ਜਾਣੀ ਆ, ਤੇ ਹਾਲ ਤੁਹਾਡਾ ਨਾ ਫਿਰ ਉਹ ਸਰੀ ਵਾਲਾ ਹੀ ਬਣਨਾ ਹੈ, ਜੋ ਅੱਜ ਕੱਲ ਸਰੀ ਦੇ ਵਿੱਚ ਚੱਲ ਰਿਹਾ ਹੈਗਾ ਕੈਨੇਡਾ ਦੇ ਵਿੱਚ। ਇਸ ਸਾਰੀਆਂ ਖਬਰਾਂ ਆਉਣ ਦੇ ਨਾਲ ਬਹੁਤ ਵੱਡਾ ਅਸਰ ਪੈਂਦਾ ਆ ਤੁਹਾਡੇ ਜਿਹੜੀ ਰੀਅਲ ਸਟੇਟ ਤੇ ਵੱਡਾ ਅਸਰ ਪੈਂਦਾ ਆ, ਘਰਾਂ ਦੀਆਂ ਪ੍ਰਾਈਸਿਸ ਦੇ ਉੱਤੇ। ਤੇ ਦੇਖੋ ਜੀ, ਇਹ ਤਾਂ ਇੱਥੇ ਇੰਨੇ ਡਰੱਗ ਵਾਲੇ ਬੰਦੇ ਰਹਿੰਦੇ ਆ, ਤੇ ਆਪਾਂ ਕਾਹਨੂੰ ਉਸ ਸ਼ਹਿਰ ਦੇ ਵਿੱਚ ਜਾ ਕੇ ਰਹਿਣਾ ਹੈਗਾ। ਸੋ ਇਹ ਜੇ ਆਪਾਂ ਐਜ਼ ਏ ਅਮਰੀਕਨ ਸਿਟੀਜ਼ਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਜੇ ਕੋਈ ਬਾਹਰਲੇ ਮੁਲਕ ਦਾ ਸਿਟੀਜ਼ਨ ਤੁਹਾਡੇ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਨੂੰ ਥ੍ਰੈਟ ਕਰਦਾ ਆ ਜਾਂ ਤੁਹਾਨੂੰ ਕਰਦਾ, ਇਮੀਡੀਏਟਲੀ FBI ਨੂੰ ਰਿਪੋਰਟ ਕਰੋ। ਪੰਜਾਬੀ ਰੇਡੀਓ USA ਤੇ ਬਹੁਤ ਲੰਮਾ ਸਮਾਂ ਜਿਹੜੀ ਉਹਨਾਂ ਦੀ ਐਡਵਰਟਾਈਜ਼ਮੈਂਟ ਆ FBI ਦੀ ਚੱਲਦੀ ਰਹੀ ਆ ਵੀ ਜੇ ਤੁਹਾਨੂੰ ਕੋਈ ਥ੍ਰੈਟ ਕਰਦਾ ਆ, ਐਕਸਟੋਰਟ ਕਰਨ ਦੀ, ਮਨੀ ਕਰਨ ਦੀ ਗੱਲ ਕਰਦਾ ਹੈਗਾ ਆ ਵੀ ਪੈਸੇ ਲੁੱਟਣੇ ਆ ਤੁਹਾਤੋਂ, ਤੇ ਇਮੀਡੀਏਟਲੀ ਤੁਸੀਂ ਜਿਹੜਾ FBI ਨੂੰ ਰਿਪੋਰਟ ਕਰੋ। ਹੁਣ ਇਹ 3 ਸਾਲ ਚੱਲਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੜ ਕੇ ਪਾਰਲੀਮੈਂਟ 'ਚ ਕਿਹਾ ਸੀ ਵੀ ਇੰਡੀਆ ਦੀ ਸਰਕਾਰ ਇਨਵੋਲਵ ਆ, ਤੇ ਬਹੁਤ ਸਾਰੇ ਜਿਹੜੇ ਕਈ ਉੱਥੇ ਦੇ ਰੇਡੀਓ ਚੈਨਲਸ ਵੀ ਹੈਗੇ, ਉਹਨਾਂ ਦੇ ਕਈ ਹੋਸਟ ਵੀ ਬਹੁਤ ਬਕਵਾਸ ਕਰਦੇ ਰਹੇ ਵੀ ਦੇਖੋ ਜੀ, ਨਹੀਂ ਇਹ ਤਾਂ ਬਦਨਾਮ ਕਰਦੇ ਇੰਡੀਆ ਨੂੰ, ਇਹ ਤਾਂ ਜੀ ਇੱਥੇ ਦੇ ਜਿਹੜੇ ਆ ਉਹ ਖਾਲਿਸਤਾਨੀ ਬੰਦੇ ਆ, ਉਹਨਾਂ ਦਾ ਕੰਮ ਹੈਗਾ। ਹੁਣ ਇਹ ਪੂਰਾ ਜਿਹੜਾ ਆ ਸਿੱਧਾ ਕਲੀਅਰ ਹੋ ਚੁੱਕਿਆ ਹੈਗਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਜੇ ਆਪਾਂ ਅਮਰੀਕਾ ਨੂੰ ਅਮਰੀਕਾ ਰਹਿਣ ਦੇਣਾ ਆ, ਕੋਈ ਵੀ ਬੰਦਾ ਤੁਹਾਨੂੰ ਜਿਹੜਾ ਇਦਾਂ ਦੀ ਕੋਈ ਸ਼ਰਾਰਤ ਕਰਦਾ ਮਿਲਦਾ, ਤੇ ਇਮੀਡੀਏਟਲੀ ਤੁਸੀਂ FBI ਤੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰਨਾ ਚਾਹੀਦਾ ਹੈਗਾ ਜੀ। ਜਿਹੜੇ ਬਿੱਲ ਰਿਆਸੀ ਹੈਗੇ ਆ, ਉਹਨਾਂ ਨੇ ਕਿਹਾ ਵੀ ਆਉਂਦੇ ਕੁਝ ਹਫ਼ਤਿਆਂ 'ਚ ਜਿਹੜਾ ਭਗਵਾਨਪੁਰੀਆ ਆ ਉਸ ਦੀ ਹਵਾਲਗੀ ਲੈ ਲਈ ਜਾਊਗੀ। ਇਹ ਉਹਨਾਂ ਦਾ ਜਿਹੜਾ ਉਹ ਬਿਆਨ ਹੈਗਾ ਆ, ਜੋ ਕਿ ABC 30 ਨਿਊਜ਼ ਨੇ ਜਿਹੜਾ ਉਹ ਇਸ ਦੇ ਵਿੱਚ ਕੋਟ ਕੀਤਾ। ਕਹਿੰਦੇ ਵੀ ਉਹ ਐਕਸਪੈਕਟ ਕਰਦੇ ਆ। ਇਕੱਲਾ ਇਹੀ ਨਹੀਂ, ਜਿਹੜਾ ਭਾਰਤੀ ਸਰਕਾਰ ਦਾ ਪੁਲਿਸ ਦਾ ਜਿਹੜਾ ਬੰਦਾ ਹੈਗਾ ਆ, ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਨਾਮ ਆ ਗਿਆ, ਉਹਦੀ ਫੋਟੋ ਉਹਨਾਂ ਨੇ ਜਾਰੀ ਕੀਤੀ ਆ ਉਸ ਦੇ ਵਿੱਚ। ਉਹ ਤੁਸੀਂ ਦੇਖ ਸਕਦੇ ਆ ਵੀ ਉਹਦੀ ਹੁਣ ਉੱਥੇ ਬਦਲੀ ਤਾਂ ਕਰਤੀ ਹੈ, ਕਹਿੰਦੇ ਤਬਾਦਲਾ ਕਰ ਦਿੱਤਾ ਗਿਆ ਆ। ਤੇ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। FBI ਨੂੰ ਕਹੀ ਜਾਂਦਾ, ਕਹਿੰਦਾ ਲੈ ਪਤਾ ਨਹੀਂ ਇਹ FBI ਕਿੱਦਾਂ ਦੀ ਏਜੰਸੀ ਹੈ ਜਿਹੜਾ ਮੇਰਾ ਨਾਮ ਫਸਾਈ ਜਾਂਦੀ, ਦੱਸੋ। ਚਲੋ ਕੋਈ ਨਹੀਂ, ਇਹ ਤਾਂ ਹੁਣ ਉਹ ਅਦਰਵਾਈਜ਼ ਬਦਲੀ ਉਹਨੇ ਏਡੀ ਜਲਦੀ ਕਾਹਤੇ ਲੈ ਲੈਣੀ ਸੀਗੀ ਉੱਥੋਂ, ਵੀ ਉਹਨੂੰ ਪਤਾ ਹੀ ਆ ਵੀ ਕੀ ਜਿਹੜਾ ਉਹ ਕੁਛ ਹੋ ਰਿਹਾ ਆ। ਇਹ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਉਹਦਾ ਇਲਜ਼ਾਮ ਆ FBI ਦੇ ਦੁਆਰਾ, ਵੀ ਉੱਥੋਂ ਦੀ ਸਰਕਾਰ ਦਾ ਇਹ ਜਿਹੜਾ ਬਸ਼ਿੰਦਾ, ਉੱਥੋਂ ਦੀ ਪੁਲਿਸ ਦਾ ਜਿਹੜਾ ਇਹ ਇੱਕ ਬੰਦਾ ਆ ਉਹ ਇਨਵੋਲਵ ਆ। ਉਹ ਕਹਿੰਦੇ ਕੱਲਾ ਕੌਲਾਂ ਹੀ ਨਹੀਂ ਕੀਤੀਆਂ ਇਹਨਾਂ ਨੇ, $4 ਲੱਖ ਨੂੰ ਗਰਾਹ ਵੀ ਰਿਹਾ ਹੈਗਾ ਆ। ਤੇ ਜਿਨ੍ਹਾਂ ਨੂੰ ਧਮਕੀ ਦਿੱਤੀ ਸੀ ਉਹਨਾਂ ਉੱਤੇ ਨਕਲੀ ਜਿਹੜੇ ਚਾਰਜਿਸ ਆ ਉਹ ਕਹਿੰਦੇ ਪਾ ਵੀ ਦਿੱਤੇ ਆ। ਇਹ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਦੇ ਜਿਹੜੇ ਉਹ ਬਿਆਨ ਆ, ਉਹਦੇ ਵਿੱਚੋਂ ਇਹ ਗੱਲਾਂ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਆ। ਤੇ ਹੁਣ ਗੁਰਿੰਦਰਜੀਤ ਸਿੰਘ ਜਿਹੜਾ ਇੰਸਪੈਕਟਰ ਆ, ਉਹ ਕਹਿੰਦਾ ਵੀ ਮੈਂ ਏਜੰਸੀਆਂ ਦੇ ਨਾਲ ਗੱਲ ਉਪਰੰਤ ਬਾਅਦ ਹੀ ਅੱਗੇ ਜਿਹੜਾ ਕੋਈ ਹੋਰ ਬਿਆਨ ਜਿਹੜਾ ਉਹ ਦਊਂਗਾ। ਤੁਹਾਨੂੰ ਤਸਵੀਰਾਂ ਮੈਂ ਜਿਹੜੀਆਂ ਦਿਖਾਈਆਂ ਵੀ ਕਿਸ ਤਰੀਕੇ ਦੇ ਨਾਲ ਮਰਡਰਸ ਇੰਡੀਅਨ ਟੈਰਰ ਗੈਂਗਸ used California as cash register while trafficking guns and drugs। ਇਹ ਜਿਹੜਾ ਕੈਲੀਫੋਰਨੀਆ ਪੋਸਟ ਅਖਬਾਰ ਆ, ਮੈਗਜ਼ੀਨ ਆ, ਉਹਨਾਂ ਨੇ ਹੈਡਰ ਦੇ ਨਾਲ ਜਿਹੜਾ ਇਹ ਚੀਜ਼ਾਂ ਜਿਹੜੀਆਂ ਉਹ ਛਾਪੀਆਂ ਹੈਗੀਆਂ ਆ। ਸੋ ਕੈਲੀਫੋਰਨੀਆ ਦਾ ਤੇ ਪੰਜਾਬ ਦਾ ਇਸ ਤਰੀਕੇ ਦੇ ਨਾਲ ਆਪਸ 'ਚ ਇਸ ਆਪਰੇਸ਼ਨ ਹਾਰਡਵਾਲ 'ਚ ਕਨੈਕਸ਼ਨ ਜਿਹੜਾ ਉਹ ਸਾਹਮਣੇ ਆ ਰਿਹਾ ਆ, ਵੀ ਇੱਥੇ ਜਿਹੜਾ ਕੋਈ ਇਹਨਾਂ ਦੀਆਂ ਨਜ਼ਰਾਂ 'ਚ ਆਉਂਦਾ ਸੀ
ਉਹਨਾਂ ਨੂੰ ਇਹ ਕਾਲਾਂ ਕਰਦੇ ਸੀਗੇ। ਇੱਥੇ ਕਹਿੰਦੇ ਵੀ ਕੋਈ ਡਰ ਨਹੀਂ ਇਹਨਾਂ ਨੂੰ। ਇੱਕ ਇਹ ਵੀ ਗੱਲ ਪਤਾ ਲੱਗੀ, ਅਜੇ ਮੈਂ ਤੁਹਾਨੂੰ ਉਹਦੀ ਪੂਰਾ ਖੁਲਾਸਾ ਨਹੀਂ ਦੱਸ ਸਕਦਾ, ਵੀ ਇੱਕ ਬੰਦੇ ਨੂੰ ਕੈਲੀਫੋਰਨੀਆ ਦੇ ਵਿੱਚ ਇਸੇ ਤਰੀਕੇ ਦੇ ਨਾਲ ਕਾਲਾਂ ਆ ਰਹੀਆਂ ਸੀਗੀਆਂ। ਉਹ ਉੱਥੋਂ ਦੀ ਆਪਣੀ ਸਿਟੀ ਦੀ ਲੋਕਲ ਪੁਲਿਸ ਦੇ ਕੋਲ ਵੀ ਗਿਆ। ਪੁਲਿਸ ਦੇ ਨਾਲ ਸਿੱਧੀ ਉਹਨਾਂ ਜਿਹੜੇ ਐਕਸਟੋਰਸ਼ਨ ਕਰਨ ਵਾਲਿਆਂ ਦੀ ਗੱਲ ਵੀ ਜਿਹੜੀ ਹਰਜੋਤ ਸਿੰਘ ਜੀ ਕਰਾਈ, ਤੇ ਕਹਿੰਦਾ ਅਸੀਂ ਨਹੀਂ ਡਰਦੇ ਤੇਰੇ ਤੋਂ। ਇਹ ਉਹਦੇ ਆਪਣੇ ਬਿਆਨ ਆ ਬੰਦੇ ਦੇ, ਜਿਹੜੇ ਇਸ ਤਰੀਕੇ ਦੇ ਨਾਲ ਵੀ ਭਾਈ ਉਹਨੇ ਅਮਰੀਕਾ ਦੀ ਪੁਲਿਸ ਨੂੰ ਕਿਹਾ ਵੀ ਅਸੀਂ ਨਹੀਂ ਤੁਹਾਨੂੰ ਇੱਕ ਹਿਸਾਬ ਨਾਲ ਟਿੱਚ ਨਹੀਂ ਜਿਹੜਾ ਉਹ ਜਾਣਦੇ। ਇਹ ਉਦਾਂ ਇਹ ਆਪਰੇਸ਼ਨ ਹਾਰਡਬਾਲ ਤੋਂ ਪਹਿਲਾਂ ਦੀ ਜਿਹੜੀ ਗੱਲ ਆ ਉਹ ਹੁਣ ਸਾਹਮਣੇ ਜਿਹੜੀ ਉਹ ਆ ਰਹੀ ਆ। ਜਿੱਦਾਂ ਹੀ ਇਹ ਪਬਲਿਕ ਡੋਮੇਨ ਚ ਆਊਗੀ ਤੇ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਾਂਗੇ। ਉਹਨਾਂ ਲੋਕਾਂ ਨੂੰ ਕਾਲਾਂ ਜਿਹੜੀਆਂ ਆਉਂਦੀਆਂ ਸੀਗੀਆਂ, ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਨਾਂਹ ਕੀਤੀ, ਪੁਲਿਸ ਨੂੰ ਇਸ ਤਰੀਕੇ ਨਾਲ ਆਖਿਆ, ਤੇ ਉਹਨਾਂ ਨੇ ਉੱਥੇ ਪਿੰਡਾਂ ਦੇ ਵਿੱਚ ਜਿੱਥੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਉਸ ਬੰਦੇ ਦਾ, ਉਸ ਇਨਸਾਨ ਦਾ ਜਿਹੜਾ ਪੇ ਉੱਥੇ ਰਹਿੰਦਾ ਸੀ, ਉਹ ਤੇ ਗੋਲੀਆਂ ਵੀ ਚਲਵਾਈਆਂ, ਜੋ ਕਿ ਬਾਅਦ ਦੇ ਵਿੱਚ ਜ਼ਖਮੀ ਵੀ ਜਿਹੜਾ ਹੋਇਆ ਆ। ਸੋ ਇਸ ਤਰੀਕੇ ਦੇ ਨਾਲ ਪੂਰੀ ਇੰਪਿਊਨਿਟੀ ਦੇ ਨਾਲ, ਇੰਪਿਊਨਿਟੀ ਦਾ ਮਤਲਬ ਹੁੰਦਾ ਵੀ ਬਗੈਰ ਕਿਸੇ ਡਰ ਤੋਂ ਉਹਨਾਂ ਨੇ ਆਪਣੇ ਇਹ ਜਿਹੜੇ ਪੁੱਠੇ ਕੰਮ ਕਰਨੇ। ਸੋ ਇਹ ਜਿਹੜੇ ਇੰਡੀਅਨ ਟੈਰਰ ਗੈਂਗਸਟਰਸ ਆ ਜੋ ਇੱਥੇ ਆਏ ਹੋਏ ਆ, ਆਪਾਂ ਬਹੁਤ ਚਿਰ ਤੋਂ ਇਹ ਰੌਲਾ ਪਾ ਰਹੇ ਆ ਜੀ ਵੀ ਇਹ ਸਾਰਾ ਕੁਝ ਹੋ ਰਿਹਾ ਆ, ਤੇ ਇਹਦੇ ਪਿੱਛੇ ਜਿਹੜੀ ਖੇਡ ਆ ਉਹ ਲੰਬੀ ਹੈਗੀ ਆ। ਹੁਣ ਮੈਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ, ਇੱਥੇ ਜਿਹੜੀਆਂ ਇਹ ਚੀਜ਼ ਦੇ ਖੁਲਾਸੇ ਹੋਣ ਤੋਂ ਬਾਅਦ ਚ ਵੀ ਕਈ ਜਾਣੇ ਟਰਾਈ ਕਰਨਗੇ ਇਹਨਾਂ ਨੂੰ ਹੋਰ ਢੰਗ ਦੇ ਨਾਲ ਪੇਸ਼ ਕਰਕੇ ਤੁਹਾਡੇ ਸਿਰ ਜਿਹੜਾ ਫੇਰ ਭਾਂਡਾ ਭੰਨਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋ ਇਹ ਇਸ ਚੀਜ਼ ਨੂੰ ਜਿਹੜਾ ਉਹ ਸੋਚਿਓ, ਦੇਖਿਓ। ਇਹ ਤਾਂ ਹੁਣ ਕਲੀਅਰ ਹੋ ਗਿਆ ਵੀ ਇਹ ਜਿਹੜੇ ਲੋਕ ਆ, ਇਹਨਾਂ ਨੇ ਤਾਂ ਇੱਥੋਂ ਦੀ ਮੁਹਿੰਮ ਨੂੰ ਵੀ ਇੱਕ ਹਿਸਾਬ ਦੇ ਨਾਲ ਇਨਫਿਲਟਰੇਟ ਕਰ ਦਿੱਤਾ ਆ। ਇਹ ਲੋਕ ਜਿਹੜੇ ਕਿ ਪੰਜਾਬ ਦੀ ਆਜ਼ਾਦੀ ਦੀ ਮੁਹਿੰਮ ਜਿਹੜੀ ਚੱਲਦੀ ਆ, ਜਿਹੜੀ ਕਹਿੰਦੇ ਆ ਵੀ ਸਾਡਾ ਵੱਖਰਾ ਮੁਲਕ ਹੋਣਾ ਚਾਹੀਦਾ ਆ, ਜੋ ਇਹ ਮੁਹਿੰਮ ਚਲਾ ਰਹੇ ਆ, ਉਹਨਾਂ ਦੇ ਵਿੱਚ ਘੁਸਪੈਠ ਕਰ ਚੁੱਕੇ ਆ, ਜਿਹਦੇ ਕਰਕੇ ਉਹ ਸਾਰੇ ਆਰਗੇਨਾਈਜੇਸ਼ਨਸ ਨੂੰ, ਉਹਨਾਂ ਜਥੇਬੰਦੀਆਂ ਨੂੰ ਇਹਨਾਂ ਨੇ ਤਾਰਪੀਡੋ ਕਰਕੇ ਇੱਕ ਹਿਸਾਬ ਦੇ ਨਾਲ ਬਦਨਾਮ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਲੈ ਗਏ ਆ। ਇਸੇ ਕਰਕੇ ਹੀ ਆਪਾਂ ਦੇਖਿਆ ਕੁਛ ਵੀਕ ਪਹਿਲਾਂ ਫਰੇਟ ਵੇਵਜ਼ ਵਾਲੀ ਮੈਗਜ਼ੀਨ ਆ, ਉਹਦੇ ਵਿੱਚ ਕਿਸੇ ਨੇ ਆ ਕੇ ਸਪੈਸੀਫਿਕਲੀ ਇਹ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਦਿੱਤੀ ਵੀ ਜਿੰਨੀ ਵੀ ਟਰੱਕ ਦੀ ਫਰੇਟ ਚੋਰੀ ਹੋ ਰਹੀ ਉਹ ਖਾਲਿਸਤਾਨੀ ਗੈਂਗਸ ਕਰ ਰਹੇ ਆ। ਕਰ ਰਹੇ ਸੀਗੇ ਇੰਡੀਅਨ ਗੈਂਗ, ਇਹ ਇੰਡੀਅਨ ਟੈਰਰ ਗੈਂਗਸ ਜਿਹੜੇ ਉਹ ਕਰ ਰਹੇ ਸੀ, ਜਿਹੜੇ ਕਿ ਭਾਰਤ ਦੀ ਜਿਹੜੀ ਪ੍ਰਿਜ਼ਨ ਦੇ ਵਿੱਚ, ਜੇਲ੍ਹਾਂ 'ਚ ਡੱਕੇ ਹੋਏ ਲਾਰੈਂਸ ਬਿਸ਼ਨੋਈ ਵਰਗੇ ਤੇ ਹੋਰ ਜਿਹੜੇ ਭਗਵਾਨਪੁਰੀਏ ਵਰਗੇ ਜਾਂ ਹੋਰ ਜਿਹੜੇ ਗੈਂਗਸਟਰਸ ਆ, ਉਹ ਉੱਥੇ ਜਿਹੜੇ ਅੰਦਰ ਨੇ, ਜਿਹੜੇ ਜੇਲ੍ਹਾਂ 'ਚ ਆਪਣਾ ਨੈਟਵਰਕ ਇਸ ਵਧੀਆ ਢੰਗ ਦੇ ਨਾਲ ਉੱਥੇ ਜਿਹੜਾ ਉਹ ਚਲਾ ਰਹੇ ਹੈਗੇ ਆ। ਉਹ ਤੁਹਾਨੂੰ ਕੀ ਲੱਗਦਾ ਵੀ ਕਿਹਦੀ ਪੁਸ਼ਟ ਪਨਾਹੀ ਤੋਂ ਬਗੈਰ ਜਿਹੜਾ ਉਹ ਹੋ ਸਕਦਾ ਹੈ? ਉਦਾਂ ਕਹਿੰਦੇ ਅਸੀਂ ਚਿੜੀ ਪਰ ਨਹੀਂ ਜਿਹੜਾ ਉਹ ਫੜਕਣ ਦਿੰਦੇ, ਤੇ ਉਹ ਅੰਦਰ ਵੈਬ ਜਿਹੜੀਆਂ ਆ ਉਹ ਇੰਟਰਵਿਊਆਂ ਵੀ ਕਰ ਜਾਣ, ਤੇ ਉਹ ਅੰਦਰੋਂ ਜਿਹੜਾ ਉਹ ਆਪਣਾ ਨੈਟਵਰਕ ਵੀ ਜਿਹੜਾ ਉਹ ਚਲਾਈ ਜਾਣ। ਸੋ ਇਹ ਜਿਹੜੇ ਇੰਡੀਅਨ ਟੈਰਰ ਗੈਂਗਸ ਹੈਗੇ ਆ, ਉਹਨਾਂ ਦੇ ਦੁਆਰਾ, ਉਹਨਾਂ ਦੇ ਜਿਹੜੇ ਅਫੀਲੀਏਟਸ ਆ, ਉਹਨਾਂ ਦੇ ਦੁਆਰਾ ਇਹ ਸਾਰੇ ਜਿਹੜੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ ਜਿਹੜਾ ਉਹ ਜਾ ਰਿਹਾ ਆ। ਸੋ ਇਸ ਟਾਈਮ ਜਿਹੜੇ ਵੀ ਕੋਈ ਵੀ ਲੋਕ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਵਾਪਰਿਆ ਆ, ਤੁਹਾਨੂੰ ਐਕਸਟੋਰਸ਼ਨ ਦੀ ਕਾਲ ਆਈ ਆ, ਈਵਨ ਦੋ ਤੁਸੀਂ ਐਕਸਟੋਰਸ਼ਨ ਦੇ ਵੀ ਚੁੱਕੇ ਹੋ, ਫਰੌਤੀ ਦੇ ਵੀ ਚੁੱਕੇ ਹੋ, ਤੁਹਾਡਾ ਫਰਜ਼ ਤਾਂ ਵੀ ਬਣਦਾ ਹੈ ਵੀ ਤੁਸੀਂ FBI ਨੂੰ ਐਟਲੀਸਟ ਕਾਲ ਜਿਹੜੀ ਆ ਉਹ ਜ਼ਰੂਰ ਕਰੋ, ਚਾਹੇ ਅਨੋਨਿਮਸ ਰਹਿ ਕੇ ਜਿਹੜਾ ਕਰੋ ਵੀ ਸਾਡੇ ਨਾਲ ਇਹ ਕਾਂਡ ਜਿਹੜਾ ਆ ਉਹ ਵਾਪਰ ਚੁੱਕਾ ਆ, ਜਾਂ ਸਾਨੂੰ ਇਹ ਜਿਹੜੀਆਂ ਕਾਲਾਂ ਆ ਉਹ ਆ ਰਹੀਆਂ ਆ। ਇਸ ਟਾਈਮ ਬੇਖੌਫ ਹੋ ਕੇ ਹਰਜੋਤ ਸਿੰਘ ਜੀ ਇਹ ਜੀਉ ਰਹੇ ਸੀਗੇ, ਇਹ ਵਿਚਰ ਰਹੇ ਸੀਗੇ। ਜਦੋਂ ਪੁਲਿਸ ਦੇ ਨਾਲ ਗੱਲ ਕਰਾਉਣ ਦੇ ਬਾਵਜੂਦ ਵੀ ਇਹ ਫਰੌਤੀ ਲੈਣ ਵਾਲੇ ਕਹਿੰਦੇ ਵੀ ਸਾਨੂੰ ਤੁਹਾਡਾ ਡਰ ਨਹੀਂ ਹੈਗਾ। ਸੋ ਹੋਪਫੁਲੀ ਇਹ ਜਿਹੜੇ ਆਪਰੇਸ਼ਨ ਹਾਰਡਬਾਲ ਤੋਂ ਬਾਅਦ ਚ ਜਿਹੜੇ ਇੰਨੇ ਕੁ ਫੜੇ ਗਏ ਆ, ਤੇ ਅਜੇ ਪਤਾ ਨਹੀਂ ਹੋਰ ਕਿੰਨੇ ਕੁ ਹੋਰ ਹੋਣਗੇ। ਓਬਵੀਅਸਲੀ ਉਹਨਾਂ ਦੀ ਨਜ਼ਰ ਤਾਂ ਹੋਊਗੀ, ਸਾਰੇ ਤਾਂ ਸਾਰੇ ਫੜੇ ਨਹੀਂ ਜਾਂਦੇ ਹੁੰਦੇ, ਕਈ ਜਿਹੜੇ ਇੱਧਰ ਉੱਧਰ ਵੀ ਲੰਘ ਜਾਂਦੇ ਆ। ਉਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਸਰ ਜਿਹੜਾ ਉਹ ਪਵੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਵਾਪਰੀਆਂ। 57 ਸਾਲਾ ਜਿਹੜਾ BC ਦਾ ਰਵਿੰਦਰ ਸਿੰਘ ਢੰਡਾ ਹੈਗਾ ਆ, ਉਸ ਨੂੰ ਵੀ ਡਰੱਗ ਸਮਗਲਿੰਗ ਦੇ ਮਾਮਲੇ ਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਕਹਿੰਦੇ ਵੀ ਇੰਡਾਈਟ ਜਿਹੜਾ ਉਹ ਕੀਤਾ, ਚਾਰਜਸ ਲਾਏ ਆ। ਸੈਮੀ ਟਰੱਕ ਤੇ ਫਾਰਮਿੰਗ ਟਰੱਕਸ ਕਹਿੰਦੇ ਵੀ ਉਹ ਵਰਤਦਾ ਰਿਹਾ ਆ। LA, ਵੈਸਟ ਕੋਵੀਨਾ, ਓਨਟਾਰੀਓ, ਫੋਂਟੇਨਾ,
ਪੈਰਿਸ ਤੋਂ ਜਿਹੜਾ ਉਹ US ਕੈਨੇਡਾ ਬਾਰਡਰ ਨੂੰ ਜਿਹੜਾ ਉਹ ਲੈ ਕੇ, ਇਸੇ ਲਈ ਹਰਜੋਤ ਸਿੰਘ ਜੀ ਉਹ ਜਿਹੜਾ ਇਲਾਕਾ ਆ ਬਹੁਤ ਜ਼ਿਆਦਾ ਬਦਨਾਮ ਇਹ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਹੋ ਰਿਹਾ ਸੀਗਾ। ਇੱਥੋਂ ਇਹ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਫਰੇਟ ਚੋਰੀ ਦਾ ਜਿਹੜਾ ਮਾਮਲਾ ਆ ਨਾ, ਉਹ ਵੀ ਇੱਥੇ ਹੀ ਆ ਕੇ ਜਿਹੜਾ ਉਹ ਜੁੜਨਾ, ਜੋ ਇਹ ਗਰੰਟੀ ਆ। ਇਹੀ ਗੈਂਗਸਟਰਸ, ਇਹੀ ਜਿਹੜੇ ਗਰੁੱਪਸ ਆ, ਉਹ ਇਹ ਸਾਰਾ ਕੁਛ ਕਰ ਰਹੇ ਸੀਗੇ। ਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕੱਲ ਕਹਿ ਰਹੇ ਸੀ, ਅਫਸੋਸ ਦੀ ਗੱਲ ਇਹ ਆ, ਚਲੋ ਉਹਨਾਂ ਦਾ ਤਾਂ ਕੋਈ ਦੀਨ ਮਜ਼ਹਬ ਉਹਨਾਂ ਲੋਕਾਂ ਦਾ ਨਹੀਂ ਹੁੰਦਾ, ਉਹਨਾਂ ਨੇ ਸਿਰਫ ਚਿਹਰੇ ਬਣਾਏ ਹੁੰਦੇ ਆ, ਚਾਹੇ ਉਹ ਦਾੜਾ ਪ੍ਰਕਾਸ਼ ਕਰਨ ਤੇ ਚਾਹੇ ਉਹ ਪੱਗ ਬੰਨਣ, ਪਰ ਇੰਟਰਨਲੀ ਉਹ ਇਸ ਤਰੀਕੇ ਦੇ ਗਿਰੇ ਹੋਏ ਲੋਕ ਹੁੰਦੇ ਆ। ਉਹ ਉਹਨਾਂ ਆਇਡੈਂਟੀਟੀਜ਼ ਨੂੰ ਬਦਨਾਮ ਜਿਹੜੀ ਆ ਉਹ ਕਰਨ ਦੀ ਜਿਹੜੀ ਆ ਉਹ ਮਨਸ਼ਾ ਦੇ ਨਾਲ ਇਹ ਇਦਾਂ ਦੇ ਪਹਿਰਾਵਿਆਂ 'ਚ ਇਦਾਂ ਦੇ ਜਿਹੜੇ ਚਿਹਰੇ ਮੂਹਰੇ ਬਣਾ ਕੇ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਕਰਦੇ ਆ। ਸੋ ਜਿਹੜੀਆਂ ਇੱਥੇ ਦੀਆਂ ਵੀ ਜਥੇਬੰਦੀਆਂ ਆ ਜਿਹੜੀਆਂ ਇਸ ਤਰੀਕੇ ਦੇ ਨਾਲ ਮੁਹਿੰਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਵੀ ਆਪਣਾ ਪੰਜਾਬ ਆਜ਼ਾਦ ਕਰਾਉਣ ਨੂੰ ਜਿਹੜਾ ਉਹ ਲੈ ਕੇ, ਉਹਨਾਂ ਨੂੰ ਵੀ ਇੱਕ ਸਵੈ ਪੜਚੋਲ ਕਰਨ ਦੀ ਜਿਹੜੀ ਜ਼ਰੂਰਤ ਆ। ਤੁਸੀਂ ਵੀ ਦੇਖੋ ਵੀ ਤੁਹਾਡੇ ਗਰੁੱਪਾਂ ਦੇ ਵਿੱਚ ਤੇ ਨਹੀਂ, ਤੁਹਾਡੇ ਜਥੇਬੰਦੀਆਂ ਦੇ ਵਿੱਚ ਤੇ ਨਹੀਂ ਇਦਾਂ ਦੇ ਲੋਕ ਜਿਹੜੇ ਉਹ ਆਣ ਬੈਠੇ ਹੋਏ ਜਿਨ੍ਹਾਂ ਨੇ ਇਨਫਿਲਟਰੇਟ ਕੀਤਾ ਹੋਇਆ ਆ ਤੇ ਬਾਅਦ ਦੇ ਵਿੱਚ ਉਹ ਪੂਰੀ ਦੀ ਪੂਰੀ ਮੁਹਿੰਮਾਂ ਨੂੰ, ਜਥੇਬੰਦੀਆਂ ਨੂੰ ਜਿਹੜਾ ਉਹ ਬਦਨਾਮ ਕਰਕੇ ਜਿਹੜੇ ਉਹ ਚਲੇ ਜਾਣ। ਸੋ 37 ਜਾਣੇ ਜਿਹੜੇ ਹਰਜੋਤ ਸਿੰਘ ਜੀ ਕੁੱਲ ਇਹਨਾਂ ਦੇ ਵਿੱਚ ਨਾਮਜ਼ਦ ਇੰਡਾਈਟ ਕੀਤੇ ਹੈਗੇ ਆ। ਸੋ 3 ਵੱਖੋ ਵੱਖਰੀਆਂ ਜਿਹੜੀਆਂ ਚਾਰਜ ਸ਼ੀਟ ਆ, 3 ਵੱਖੋ ਵੱਖਰੀਆਂ ਇੰਡਾਈਟਮੈਂਟਸ ਦੇ ਵਿੱਚ ਇਹ ਨਾਮ ਆਏ ਆ, ਜਿੱਥੇ ਹਜ਼ਾਰਾਂ ਹੀ ਪਾਊਂਡ, ਹਜ਼ਾਰਾਂ ਹੀ ਕਿਲੋ ਦੀ ਜਿਹੜੀ ਡਰੱਗ ਸਮਗਲਿੰਗ, ਐਕਸਟੋਰਸ਼ਨਸ, ਡਰਾਉਣਾ ਧਮਕਾਉਣਾ, ਟਾਰਗੇਟਡ ਕਿਲਿੰਗਸ, ਰੈਕੇਟੀਅਰਿੰਗ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜੁੜੀਆਂ ਆ। ਤੇ ਸਾਰਿਆਂ ਦਾ ਕਨੈਕਸ਼ਨ ਇੱਥੇ ਜੋ ਹੋ ਰਿਹਾ ਆ ਉਹ ਆਪਸ 'ਚ ਇਹਨਾਂ ਗੈਂਗਸ ਦਾ ਕਨੈਕਸ਼ਨ, ਤੇ ਇਹਨਾਂ ਗੈਂਗਸ ਦਾ ਜਿਹੜਾ ਸਿੱਧਾ ਕਨੈਕਸ਼ਨ ਪਿੱਛੇ ਪੰਜਾਬ ਦੇ ਵਿੱਚ, ਪਿੱਛੇ ਜਿਹੜਾ ਇੰਡੀਆ 'ਚ ਉਹ ਜਿਹੜੇ ਇੰਸਪੈਕਟਰ ਦਾ ਨਾਮ ਆਇਆ ਆ, ਇੱਦਾਂ ਦੇ ਹੋਰ ਪਤਾ ਨਹੀਂ ਉੱਥੇ ਕਿੰਨੇ ਹੋ ਸਕਦੇ ਆ ਜੋ ਇਹ ਚੀਜ਼ਾਂ ਕਰ ਰਹੇ। ਹੁਣ ਆਪਾਂ ਨੂੰ ਪਤਾ ਹੈ ਵੀ ਜਦੋਂ ਆਈ ਥਿੰਕ ਗੁਰਦੇਵ ਵਾਲਾ ਕੇਸ ਸਾਹਮਣੇ ਆਇਆ ਸੀ, ਉਦੋਂ ਵੀ ਕਈ ASIs ਦਾ ਜਿਹੜਾ ਉਹ ਉਸ ਦੇ ਵਿੱਚ ਨਾਮ ਆਇਆ ਸੀ ਵੀ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਿਹਾ ਸੀਗਾ। ਇੱਧਰੋਂ ਡਰਾਉਂਦੇ ਸੀਗੇ, ਇੱਧਰੋਂ ਕਾਲਾਂ ਕਰਦੇ ਸੀ ਤੇ ਪਿੱਛੋਂ ਝੂਠੇ ਪਰਚੇ ਜਿਹੜੇ ਆ ਉੱਥੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਪਾਏ ਜਾਂਦੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਕਨੈਕਟ ਹੋ ਕੇ ਸਾਹਮਣੇ ਜਿਹੜੀਆਂ ਉਹ ਆ ਚੁੱਕੀਆਂ ਹੈਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਈਮ ਮਿਨਿਸਟਰ ਜੋ ਜਸਟਿਨ ਟਰੂਡੋ ਆ, ਉਹਨਾਂ ਨੇ ਪਾਰਲੀਮੈਂਟ 'ਚ ਖੜ ਕੇ ਕਿਹਾ ਸੀ ਵੀ ਇਹਦੇ 'ਚ ਸਿੱਧਾ ਹੱਥ ਜਿਹੜਾ ਭਾਰਤੀ ਏਜੰਸੀਆਂ ਦਾ ਆ। ਉਹ ਤੋਂ ਬਾਅਦ ਜਿਹੜੇ ਉੱਥੇ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਆ, ਉਹਨਾਂ ਨੇ ਤਾਂ ਸਿੱਧਾ ਕਿਹਾ ਸੀ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਰੋਲ ਹੈਗਾ ਆ ਅਸੈਸੀਨੇਸ਼ਨ ਦੇ ਵਿੱਚ। ਆਪਾਂ ਦੇਖਿਆ ਹੀ ਆ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਕੇਸ ਕਿੱਦਾਂ ਇੰਡੀਆ ਦਾ ਹੀ ਉਹ ਜਿਹੜਾ ਪੁਲਿਸ ਆਫਿਸਰ ਵਿਕਾਸ ਯਾਦਵ ਇਨਵੋਲਵ ਸੀ। ਹੁਣ ਇਹ ਟਾਂਡੇ ਦਾ ਪੁਲਿਸ ਆਫਿਸਰ ਕਾਹਤੇ ਇਨਵੋਲਵ ਆ? ਅਮਰੀਕਾ ਦੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਏਰੀਏ ਦੇ ਲੋਕ ਕਾਫੀ ਲੰਮੇ ਸਮੇਂ ਤੋਂ ਆਏ ਆ। ਜੇ ਤੁਸੀਂ ਯੂਬਾ ਸਿਟੀ ਵੱਲ ਜਾਓ, ਉੱਥੇ ਤਾਂ ਕਈ 60-70 ਸਾਲ ਦੇ ਆਏ ਆ ਤੇ ਵੈਲ ਸੈਟਲਡ ਆ, ਤਕੜੇ ਆ, ਕਿਉਂਕਿ ਉਹਨੀ ਮਿਹਨਤਾਂ ਕਰਕੇ ਆਪਣੇ ਬਿਜ਼ਨਸ ਬਣਾਏ ਆ। ਆਪਣੇ ਬਹੁਤ ਸਾਰੇ ਬੰਦਿਆਂ ਦੇ ਵੱਡੇ ਵੱਡੇ ਗੈਸ ਸਟੇਸ਼ਨ, ਹੋਟਲ, ਮੋਟਲ, ਉਹਨਾਂ ਤੇ ਤੁਸੀਂ ਉਹ ਲੋਕਾਂ ਨੂੰ ਕੰਮਾਂ ਤੇ ਰੱਖਿਆ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸਿੰਘ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਆ। ਬੰਦਿਆਂ ਦੇ ਨਾਂ ਹੋਰ ਤਰ੍ਹਾਂ ਦੇ ਆ, ਐਕਚੁਅਲ ਨਾਂ ਜਿਹੜੇ ਉਹਨਾਂ ਦੇ ਪਾਸਪੋਰਟ ਆ ਉਹ ਸਿੰਘ ਨਾਂ ਕਰਕੇ ਜਿਹੜੇ ਇੰਡੀਆ ਸਰਕਾਰ ਵੱਲੋਂ ਇਸ਼ੂ ਕੀਤੇ ਗਏ ਆ। ਗੋਲਡੀ ਬਰਾੜ ਦਾ ਤੁਸੀਂ ਦੇਖਿਆ ਹੀ ਹੋਣਾ, ਉਹਦਾ ਸਤਿੰਦਰਜੀਤ ਸਿੰਘ ਨਾਂ ਦੱਸਿਆ ਗਿਆ, ਜਿਹਦਾ $50,000 ਦਾ ਨਾਮ ਰੱਖਿਆ। ਸੋ ਉਹਦੇ 'ਚ ਕੀ ਆ ਵੀ ਜਦੋਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਜਾਂ ਇਹਨਾਂ ਮੁਲਕਾਂ 'ਚ ਇਹ ਇਦਾਂ ਦੇ ਬੰਦੇ ਫੜੇ ਜਾਣ, ਮੁੜ ਕੇ ਫੇਰ ਜਿਹੜਾ ਸਿੰਘ ਨਾਮ ਆ ਉਹ ਬਦਨਾਮ ਹੋਵੇ। ਸੋ ਤੁਸੀਂ ਜਿਹੜੇ ਆਪਣੇ ਬਿਜ਼ਨਸਾਂ ਦੇ ਉੱਤੇ ਐਮਪਲਾਈ ਰੱਖੇ ਆ, ਉਹੀ ਤੁਹਾਡਾ ਦੇਖਦੇ ਹੈਗੇ ਆ ਵੀ ਹਾਂ ਇਹਨਾਂ ਕੋਲ ਤਾਂ ਇੰਨੇ ਪੈਸੇ ਆ, ਇੰਨੇ ਗੈਸ ਸਟੇਸ਼ਨ ਆ, ਇੰਨੇ ਬਿਜ਼ਨਸ ਆ। ਆਪਾਂ ਜਿਹੜੇ ਮਗਰ ਪੰਜਾਬ ਦੇ ਵਿੱਚ ਵੱਡੇ ਵੱਡੇ ਮਕਾਨ ਬਣਾਏ ਆ, ਕੋਠੀਆਂ ਬਣਾਈਆਂ, ਉਹ ਦੇਖਦੇ ਵੀ ਚਲੋ ਇਹਨਾਂ ਦੇ ਪਿੱਛੇ ਚਲੋ, ਇਹਨਾਂ ਦੇ ਕੋਲ ਬਹੁਤ ਪੈਸੇ ਹੈਗੇ ਆ। ਸੋ ਇਸ ਹਿਸਾਬ ਦੇ ਨਾਲ ਇਹ ਸਾਰੇ ਜਿਹੜੇ ਗੈਂਗਸਟਰ ਆ ਪੁਲਿਸ ਦੇ ਨਾਲ ਰਲ ਕੇ, ਭਾਰਤ ਦੀ ਸਰਕਾਰ ਨਾਲ ਰਲ ਕੇ ਇੱਕ ਪਾਸੇ ਤਾਂ ਲੁੱਟ ਰਹੇ ਆ, ਦੂਜੇ ਪਾਸੇ ਜਿਹੜੇ ਆ ਕੋਈ ਜਿਹੜਾ ਆਜ਼ਾਦੀ ਦੀ ਗੱਲ ਕਰਦਾ ਜਾਂ ਜਿਹੜਾ ਕੋਈ ਹਿਊਮਨ ਰਾਈਟਸ ਦੀ ਗੱਲ ਕਰਦਾ ਜਾਂ ਧੱਕੇ ਦੀ ਗੱਲ ਕਰਦਾ, ਉਹਨਾਂ ਨੂੰ ਸ਼ਰੇਆਮ ਇਹਨਾਂ ਗੈਂਗਸਟਰ ਦੇ ਥਰੂ ਮਰਵਾ ਰਹੇ ਹੈਗੇ ਆ। ਆਪਾਂ ਕੱਲ ਵੀ ਬੇਨਤੀ ਕੀਤੀ ਸੀ ਆਪਣੇ ਸੈਨੇਟਰ, ਕਾਂਗਰਸਮੈਨ ਨੂੰ ਕਾਲਾਂ ਕਰੋ ਵੀ ਇਹ ਸਾਰੇ ਦੇ ਪਿੱਛੇ ਭਾਰਤ ਸਰਕਾਰ ਹੀ ਆ, ਭਾਰਤ ਸਰਕਾਰ ਦਾ ਹੀ ਹੱਥ ਆ। ਜੇ ਆਪਾਂ ਮਦੂਰੋ ਵਰਗੇ ਨੂੰ ਚੱਕ ਕੇ ਲਿਆ ਸਕਦੇ ਹੈਗੇ ਆ, ਨੌਰੀ ਅੱਗਾ ਵਰਗੇ ਨੂੰ ਚੱਕ ਕੇ ਲਿਆ ਸਕਦੇ ਹੈਗੇ ਆ, ਐਲ ਚਾਪੋ ਵਰਗੇ ਨੂੰ ਚੱਕ ਕੇ ਲਿਆ ਸਕਦੇ ਆ, ਤੇ ਜਿਹੜੇ ਬੰਦੇ ਇਨਵੋਲਵ ਆ ਉਹਨਾਂ ਸਰਕਾਰਾਂ ਦੇ, ਉਹਨਾਂ ਨੂੰ ਕਿਉਂ ਨਹੀਂ ਅਮਰੀਕਾ ਵਾਲੇ ਚੱਕ ਕੇ ਲਿਆ ਸਕਦੇ?
ਭਾਰਤ ਦੀ ਸਟੇਟ ਦਾ ਜਿਹੜਾ ਸਟੇਟਸ ਆ ਉਹ ਅਮਰੀਕਾ ਨੂੰ ਸੋਚਣਾ ਚਾਹੀਦਾ ਵੀ ਉਹ ਟੈਰਰਿਜ਼ਮ ਤਾਂ ਨਹੀਂ ਫੈਲਾ ਰਿਹਾ, ਇਹੀ ਟੈਰਰਿਜ਼ਮ ਆ, ਇਹੀ ਟਰਾਂਸਨੈਸ਼ਨਲ ਰਿਪਰੈਸ਼ਨ ਹੈਗਾ। ਕੁਛ ਕੁ ਆਰਗੇਨਾਈਜੇਸ਼ਨ ਆ ਜਿਹੜੀਆਂ ਬੋਲ ਰਹੀਆਂ ਹੈਗੀਆਂ। ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈਗੀ ਕੈਨੇਡਾ ਦੀ, ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਆ, ਕਹਿੰਦੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਮਰੀਕਾ ਦਾ, ਕੈਨੇਡਾ ਦਾ, ਜਿਹੜੇ ਯੂਰਪੀਅਨ ਮੁਲਕ ਆ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਟੈਰਰਿਸਟ ਨੈਟਵਰਕ ਦਾ ਜਿਹੜਾ ਜਿਹੜਾ ਫਾਸ਼ ਕੀਤਾ ਹੈਗਾ ਆ। ਕਿਸ ਤਰ੍ਹਾਂ ਇੰਡੀਆ ਬੇਸਡ ਟਰਾਂਸਨੈਸ਼ਨਲ ਆਰਗੇਨਾਈਜ਼ ਕ੍ਰਾਈਮ ਗਰੁੱਪ ਇਹ ਕਰ ਰਿਹਾ, ਪਰ ਕਹਿੰਦੇ ਬਿਹਾਈਂਡ ਇਹਦੇ ਪਿੱਛੇ ਕੌਣ ਆ? WHO ਦੇ ਜਿਹੜੇ ਪ੍ਰੈਜ਼ੀਡੈਂਟ ਦਾਨਿਸ਼ ਸਿੰਘ ਆ, ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਐਂਟਰਪ੍ਰਾਈਜ਼ ਨੂੰ ਇੰਡੀਆ ਦੇ ਕਸਟਡੀ ਦੇ ਅੰਡਰ, ਇੰਡੀਆ ਦੀ ਜੇਲ੍ਹ ਦੇ ਵਿੱਚੋਂ ਉਹ ਚਲਾ ਸਕਦਾ ਹੈਗਾ ਆ। ਸ਼ਰੇਆਮ ਤੋਂ ਤੁਸੀਂ ਦੇਖਿਆ ਵੀ ਇੱਕ ਪੱਤਰਕਾਰ ਨੇ ਕਿਸ ਤਰ੍ਹਾਂ ਉਹਦੀ ਜਿਹੜੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਕੀਤੀ ਸੀਗੀ। ਇਹਦੇ ਵਿੱਚ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਜਿਹੜਾ ਉੱਥੇ ਦਾ ਹੋਮ ਮਿਨਿਸਟਰ ਆ, ਉਹਦਾ ਕੀ ਰੋਲ ਹੈਗਾ ਆ। ਇਹ ਇਸ ਹੱਦ ਤੱਕ ਤੁਹਾਨੂੰ ਜਾਣ ਦੀ ਜ਼ਰੂਰਤ ਆ। ਇਹ ਇਕੱਲਾ ਇੱਥੇ ਤੱਕ ਨਾ ਰੁਕੋ, ਪਿੱਛੇ ਜਿਹੜੀ ਪੂਰੀ ਸਰਕਾਰ ਆ ਉਹਦੇ ਪਿੱਛੇ ਜਾਣਾ ਚਾਹੀਦਾ। ਇਹੀ ਸਾਨੂੰ ਸਾਰਿਆਂ ਨੂੰ ਜਿਹੜੇ ਐਜ਼ ਏ ਅਮਰੀਕਨ ਸਿਟੀਜ਼ਨ ਅਸੀਂ ਸਹੁੰ ਚੁੱਕੀ ਹੈਗੀ ਆ। ਜੇ ਤੁਸੀਂ ਅਮਰੀਕਾ ਨੂੰ ਅਮਰੀਕਾ ਹੀ ਕਹਿੰਦੇ ਆ ਵੀ ਰਹਿਣਾ ਚਾਹੀਦਾ ਹੈਗਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਤੇ ਵੀ ਕੋਈ ਬੰਦਾ ਜਿਹੜਾ ਗਲਤ ਕੰਮ ਕਰ ਰਿਹਾ ਆ, ਉਹ ਆਪਣੀ ਲੋਕਲ ਪੁਲਿਸ ਨੂੰ, FBI ਨੂੰ ਇਮੀਡੀਏਟਲੀ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ ਹੈਗਾ। ਇੱਥੋਂ ਤੱਕ ਕਿ ਜਿਹੜਾ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਨਵੀਂ ਜਿਹੜੀ ਉੱਥੇ ਚੱਲਦੀ ਆ, ਜਿਹੜਾ ਬਿਸ਼ਨੋਈ ਆ ਉਸ ਦੀ ਨਾਮ ਹੁਣ ਬਲਕਰਨ ਬਰਾੜ ਕਰਕੇ ਦੱਸ ਕੇ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਜਾ ਰਹੀ ਆ। ਆਪਣੇ ਸਿਰੋਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਖਹਿੜਾ ਛਡਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਇੱਕ ਨਵੀਂ ਜਿਹੜੀ ਉਹਨਾਂ ਨੇ ਮੁਹਿੰਮ ਜਿਹੜੀ ਹਰਜੋਤ ਸਿੰਘ ਜੀ ਚਲਾਉਣੀ ਸ਼ੁਰੂ ਜਿਹੜੀ ਉਹ ਕੀਤੀ ਆ। ਸੋ ਮੈਂ ਤੁਹਾਨੂੰ ਦੱਸਿਆ, ਪਹਿਲਾਂ ਹੀ ਦੱਸਿਆ, ਇਹ ਇਸ਼ਾਰਾ ਆਪਾਂ ਤੁਹਾਨੂੰ ਪਹਿਲਾਂ ਹੀ ਕਰਤਾ ਸੀ। ਇਹਨਾਂ ਦੀ ਹੁਣ ਕੋਸ਼ਿਸ਼ ਰਹਿਣੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ, ਜਿੱਥੇ ਭਾਰਤ ਦੀ ਸਰਕਾਰ, ਭਾਰਤ ਦਾ ਪੂਰਾ ਤੰਤਰ, ਭਾਰਤ ਦੇ ਪੁਲਿਸ ਵਾਲੇ, ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਐਕਸਪੋਜ਼ ਹੋ ਰਹੀ ਆ, ਉਹ ਇਹ ਦੇਖ ਰਹੇ ਆ ਵੀ ਇਹਦਾ ਪ੍ਰੋਪੋਗੰਡਾ ਕਰਕੇ ਇਹਨਾਂ ਦੇ ਸਿਰ ਇਹਦਾ ਭਾਂਡਾ ਜਿਹੜਾ ਉਹ ਕਿੰਨਾ ਭੰਨਿਆ ਜਿਹੜਾ ਹੋ ਜਾਵੇ। ਸੋ ਇਹ ਚੀਜ਼ ਇਸ ਟਾਈਮ ਜਿਹੜੀ ਚੱਲ ਰਹੀ ਆ, ਤੇ ਬਹੁਤ ਜ਼ਿਆਦਾ ਸੁਚੇਤ ਆਪਣੀ ਕਮਿਊਨਿਟੀ ਨੂੰ ਜਿਹੜਾ ਉਹ ਰਹਿਣ ਦੀ ਜ਼ਰੂਰਤ ਆ, ਤੇ ਆਪਣੀ ਆਵਾਜ਼ ਬੁਲੰਦ ਕਰਕੇ ਜਿਹੜੀ ਉਹ ਰੱਖੋ। ਹੁਣ ਬਥੇਰਾ ਜਿਹੜਾ ਉਹ ਆਪਾਂ ਸਹਿ ਰਿਹਾ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਅੱਜ ਤੋਂ ਕੁਛ ਮਹੀਨੇ ਪਹਿਲਾਂ ਕੈਲਮੈਟਸ ਦੇ ਵਿੱਚ ਗਗਨਦੀਪ ਸਿੰਘ ਨਾਮ ਦਾ ਜਿਹੜਾ ਪੱਤਰਕਾਰ ਆ, ਉਹਦੀ ਆਪਾਂ ਇੰਟਰਵਿਊ ਵੀ ਕੀਤੀ ਸੀ ਵੀ ਕਿੱਦਾਂ ਗੈਂਗ ਜਿਹੜੇ ਇੰਡੀਆ ਦੇ ਨਾਲ ਕਨੈਕਟਡ ਆ, ਉਹ ਕੈਲੀਫੋਰਨੀਆ ਦੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਨੂੰ ਟੈਰਰਾਈਜ਼ ਕਰ ਰਹੇ ਆ। ਉਹਨਾਂ ਨੇ ਜਿਹੜਾ ਇੱਕ ਆਰਟੀਕਲ ਛਾਪਿਆ ਸੀ, ਜਿਸ ਦੇ ਵਿੱਚ ਹਰਸਿਮਰਨ ਸਿੰਘ ਹੁਣਾਂ ਨੇ ਦੱਸਿਆ ਸੀਗਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਸੀ, ਵੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਕਬੱਡੀ ਪਲੇਅਰਾਂ ਨੂੰ ਕਾਲਾਂ ਜਿਹੜੀਆਂ ਆ ਗੈਂਗਸਟਰਸ ਦੀਆਂ ਉੱਥੋਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਤੁਸੀਂ ਨਹੀਂ ਖੇਡਣਾ, ਏਦਾਂ ਨਹੀਂ ਕਰਨਾ, ਜੇ ਖੇਡੇ ਤਾਂ ਗੋਲੀ ਚੱਲੂ, ਇਹ ਹੋਊ। ਡਰਾਉਣ ਧਮਕਾਉਣ ਦਾ ਜਿਹੜਾ ਸਿਲਸਿਲਾ ਆ ਉਹ ਸਾਹਮਣੇ ਜਿਹੜਾ ਉਹ ਆਇਆ ਸੀਗਾ। ਸੋ ਉਸੇ ਹੀ ਕਹਿ ਸਕਦੇ ਹਾਂ ਵੀ ਜਿਹੜਾ ਆਪਰੇਸ਼ਨ ਹਾਰਡਬਾਲ ਆ, ਉਹ ਗਗਨਦੀਪ ਸਿੰਘ ਦੀ ਉਹ ਜਿਹੜੀ ਰਿਪੋਰਟ ਆ ਉਸ ਦੀ ਹੁਣ ਉਸਨੇ ਪੁਸ਼ਟੀ ਕਰ ਦਿੱਤੀ ਆ ਵੀ ਵਾਕਿਆ ਹੀ ਜਿਹੜੇ ਇੰਡੀਅਨ ਟੈਰਰ ਗਰੁੱਪਸ ਆ ਉਹ ਇਸ ਤਰੀਕੇ ਦੇ ਨਾਲ ਕੈਲੀਫੋਰਨੀਆ ਨੂੰ ਆਪਣਾ ਇੱਕ ਬੈਕਯਾਰਡ ਬਣਾ ਕੇ, ਕੈਸ਼ ਰਜਿਸਟਰ ਬਣਾ ਕੇ, ਗਨ ਟ੍ਰੈਫਿਕਿੰਗ, ਡਰੱਗ ਟ੍ਰੈਫਿਕਿੰਗ, ਕਿਲਿੰਗ ਫਾਰ ਹਾਇਰ, ਮਰਡਰਿੰਗ, ਅਸੈਸੀਨੇਸ਼ਨਸ, ਸ਼ੂਟਿੰਗਸ, ਉਹ ਸਾਰੇ ਕਾਂਡਾਂ ਨੂੰ ਅੰਜਾਮ ਦੇ ਰਹੇ ਸੀਗੇ। ਸੋ ਬਿਲਕੁਲ ਇਹ ਸਾਰੇ, ਇਹ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਸਤਿੰਦਰਜੀਤ ਸਿੰਘ, ਜਿਹਦਾ ਨਾਂ ਗੋਲਡੀ ਬਰਾੜ ਵੀ ਆ, ਉਹਦੇ ਤੇ $50,000 ਦਾ ਜਿਹੜਾ ਇਨਾਮ ਆ FBI ਨੇ ਰੱਖਿਆ ਹੈਗਾ ਆ। ਸੋ ਆਪਾਂ ਤੁਹਾਨੂੰ ਬਿਲਕੁਲ ਸਹੀ ਦੱਸ ਰਹੇ ਹਾਂ। ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ, ਜਿਨ੍ਹਾਂ 'ਚ ਪੀਜ਼ੇ ਰੈਸਟੋਰੈਂਟਾਂ ਵਾਲੇ, ਗੈਸ ਸਟੇਸ਼ਨਾਂ ਵਾਲੇ, ਟਰੱਕਿੰਗ ਕੰਪਨੀਆਂ ਵਾਲੇ, ਇਹਨਾਂ ਗੈਂਗਸਟਰ ਨੂੰ ਪੈਸੇ ਦੇ ਚੁੱਕੇ ਆ ਤੇ ਉਹਨਾਂ ਨੇ ਇਨਫੋਰਮ ਤੱਕ ਨਹੀਂ ਕੀਤਾ। ਜੇ ਤੁਸੀਂ ਅਮਰੀਕਾ 'ਚ ਰਹਿ ਕੇ ਇੰਨਾ ਡਰ ਜਿਹੜਾ ਮਹਿਸੂਸ ਕਰ ਰਹੇ ਆ, ਫਿਰ ਕਿੱਥੇ ਜਾ ਕੇ ਤੁਸੀਂ ਸੇਫਲੀ ਜਿਹੜਾ ਆ ਉਹ ਰਹੋਗੇ? ਤੁਹਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ, ਠੀਕ ਆ ਤੁਸੀਂ ਪੈਸੇ ਦੇ ਕੇ ਬਚ ਜਾਓਗੇ, ਠੀਕ ਆ ਜੀ, ਚੁੱਪ ਰਹੋ, ਸਾਨੂੰ ਕੀ ਪੈਂਦਾ। ਕੱਲ ਨੂੰ ਤੁਹਾਡੇ ਜਿਹੜੇ ਨਿਆਣੇ ਆ ਉਹਨਾਂ ਨੇ ਇੱਥੇ ਹੋਣਾ, ਇਹ ਵਧਣਾ ਹੀ ਆ ਕੰਮ। ਸੋ ਹੁਣ ਮੌਕਾ ਆ, ਕਿਉਂਕਿ ਜਿੱਡੀ ਲਾਰਜ ਸਕੇਲ ਤੇ FBI ਨੇ 3 ਸਾਲ ਮਿਹਨਤ ਕਰਕੇ ਜਿਹੜੇ ਇਹ ਪੂਰੇ ਬੰਦੇ ਰਿਕੋਗਨਾਈਜ਼ ਕੀਤੇ ਆ, ਉਹਨਾਂ ਦੇ ਪਿੱਛੇ ਪਏ ਆ। ਹੁਣ ਐਕਸਟਰਾਡਾਈਟ ਵੀ ਕਰਨਗੇ, ਚੱਕ ਕੇ ਵੀ ਲਿਆਣਗੇ ਇੰਡੀਆ ਤੋਂ। ਤੇ ਹੁਣ ਮੌਕਾ ਹੈਗਾ, ਜਿਨ੍ਹਾਂ ਨੇ ਪੈਸੇ ਦਿੱਤੇ ਵੀ ਹੈਗੇ ਆ, ਹੁਣ ਵੀ ਤੁਸੀਂ ਜਿਹੜਾ ਆ ਉਹਨਾਂ ਨੂੰ ਇਨਫੋਰਮ ਕਰ ਸਕਦੇ ਆ FBI ਨੂੰ, ਤੇ ਉਹ ਤੁਹਾਡੀ ਜਿਹੜੀ ਗੱਲ ਆ ਬੜੇ ਧਿਆਨ ਦੇ ਨਾਲ ਸੁਣਨਗੇ,
ਤਾਂ ਕਿ ਪੂਰਾ ਜਿਹੜਾ ਪਰਦਾ ਫਾਸ਼ ਕੀਤਾ ਜਾ ਸਕੇ ਵੀ ਇਕੱਲੇ ਇਹ ਜਿਹੜੇ ਗੈਂਗਸਟਰ ਨਹੀਂ ਹੈ, ਇਹਨਾਂ ਦੇ ਪਿੱਛੇ ਕਿਹੜੀ ਵੱਡੀ ਸਰਕਾਰ ਆ ਉਹ ਜਿਹੜੀ ਕੰਮ ਕਰ ਰਹੀ ਹੈਗੀ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੋ ਕੁੱਲ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਜਿਹੜੇ 37 ਜਣਿਆਂ ਚੋਂ 11 ਕੈਲੀਫੋਰਨੀਆ ਚੋਂ, ਇੱਕ ਇੰਡੀਆਨਾ ਚੋਂ, ਇੱਕ ਜਾਰਜੀਆ ਚੋਂ ਗ੍ਰਿਫਤਾਰ ਹੋਏ ਆ। US, ਕੈਨੇਡਾ ਤੇ ਯੂਰਪ ਦੇ ਤਿੰਨਾਂ ਦੇ ਲਾ ਇਨਫੋਰਸਮੈਂਟ ਏਜੰਸੀਜ਼ ਨੇ ਸਾਂਝੇ ਤੌਰ ਦੇ ਉੱਤੇ ਇਹ ਕੰਮ ਜਿਹੜੇ ਉਹ ਕਰਕੇ 24 ਜਣੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਸੀਗੇ। ਇੰਡੀਆ ਦੇ ਨਾਲ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ, ਟੈਰਰ ਗਰੁੱਪਸ ਉੱਥੋਂ ਦੇ, ਉਹਨਾਂ ਦੇ ਦੁਆਰਾ ਇਹ ਸਾਰਾ ਕੁਝ ਹੋਇਆ। ਹੁਣ ਤਾਂ ਬਿਸ਼ਨੋਈ ਗੈਂਗ ਜਿਸ ਤਰੀਕੇ ਦੇ ਨਾਲ ਕੈਲੀਫੋਰਨੀਆ 'ਚ ਟੈਰਰ ਗਰੁੱਪ ਗਰਦਾਨਿਆ ਗਿਆ ਆ, ਉਸੇ ਤਰੀਕੇ ਦੇ ਨਾਲ ਇੱਥੇ ਵੀ ਤੇ ਨਾਲ ਭਾਰਤ ਦੀ ਸਰਕਾਰ ਦੇ ਉੱਤੇ ਜਿਹੜੇ ਸਵਾਲ ਆ ਉਹ ਉੱਠਣੇ ਚਾਹੀਦੇ ਆ। ਸੋ ਇੱਕੋ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ 23 ਸਰਚ ਵਾਰੰਟ ਉਹਨਾਂ ਨੇ ਸੈਕਰਾਮੈਂਟੋ ਏਰੀਏ ਦੇ ਵਿੱਚ, ਤੇ 11 ਜਿਹੜੇ ਸਰਚ ਵਾਰੰਟ ਆ ਉਹਨਾਂ ਨੇ LA ਇਲਾਕੇ ਦੇ ਵਿੱਚ ਜਿਹੜੇ ਉਹ ਕੱਲ ਕੀਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੰਨੀਆਂ ਜਿਹੜੀਆਂ ਗ੍ਰਿਫਤਾਰੀਆਂ ਹਰਜੋਤ ਸਿੰਘ ਜੀ ਜਿਹੜੀਆਂ ਪਾਈਆਂ। ਸੋ ਕੈਲੀਫੋਰਨੀਆ ਦਾ ਜਿਹੜਾ ਕਨੈਕਸ਼ਨ ਸਿੱਧਾ ਹੀ ਇੰਡੀਆ ਦੇ ਨਾਲ ਤੇ ਪੰਜਾਬ ਦੇ ਨਾਲ ਇਸ ਪੂਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇੱਕ ਸੂਤਰਧਾਰ, ਉਹਨਾਂ ਦੀ ਇੱਕ ਬ੍ਰਾਂਚ ਦੇ ਵਜੋਂ ਇਹ ਜਿਹੜੇ ਗਰੁੱਪਸ ਦਾ ਤੇ ਉੱਥੋਂ ਦੀ ਪੁਲਿਸ ਦਾ ਜਿਹੜਾ ਸਾਹਮਣੇ ਆ ਗਿਆ, ਜਦੋਂ ਉੱਥੋਂ ਦੇ ਟਾਂਡੇ ਦੇ ਜਿਹੜੇ ਇੰਸਪੈਕਟਰ ਆ ਗੁਰਿੰਦਰਜੀਤ ਸਿੰਘ ਦਾ ਨਾਮ ਸਿੱਧਾ ਉਹਦੀ ਤਸਵੀਰ ਸਮੇਤ ਜਿਹੜਾ ਨਾਮ ਆ ਉਹ US ਦੀ ਜਿਹੜੀ ਡਿਪਾਰਟਮੈਂਟ ਆਫ ਜਸਟਿਸ FBI ਦੇ ਦੁਆਰਾ ਉਹ ਨਸ਼ਰ ਕਰ ਦਿੱਤਾ ਗਿਆ। ਸੋ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਸੀ, ਇਹਦੇ ਥਰੂ 50 ਜਗ੍ਹਾ ਦੇ ਉੱਤੇ ਉਹਨਾਂ ਨੇ ਰੇਡ ਮਾਰੀ ਆ, ਅਮਰੀਕਾ ਦੇ ਵਿੱਚ, ਕੈਨੇਡਾ 'ਚ, ਯੂਰਪ 'ਚ, ਤੇ 24 ਜਣੇ ਆਲਰੇਡੀ ਅਰੈਸਟ ਹੋ ਚੁੱਕੇ ਆ। ਤੇ ਸਟਾਕਟਨ ਸ਼ਹਿਰ ਵੀ ਸੀ। ਸਟਾਕਟਨ ਸ਼ਹਿਰ ਦੇ ਇੱਕ ਨਾਰਥ ਥਾਰਟਨ ਰੋਡ ਜਿਹੜਾ ਏਰੀਆ ਸਟਰੀਟ ਆ, ਉੱਥੇ ਇੱਕ ਘਰ ਦੇ ਉੱਤੇ ਕਹਿੰਦੇ ਜਿਹੜੇ ਮਲਟੀ ਏਜੰਸੀ ਆ ਉਹਨਾਂ ਨੇ ਰੇਡ ਮਾਰੀ ਸੀ ਕੱਲ। ਸੋ ਹਜੇ ਡਿਟੇਲ ਆ ਰਹੀ ਆ, ਨਾਂ ਸਾਰਿਆਂ ਦੇ ਆ ਗਏ ਹੈਗੇ ਜਿਹੜੇ ਵਾਂਟਡ ਆ ਜਾਂ ਫੜ ਲਏ ਗਏ ਆ ਜਾਂ ਜੇ ਆਲਰੇਡੀ ਜਿਹੜੇ ਜੇਲ੍ਹਾਂ ਦੇ ਵਿੱਚ ਆ। ਜਿੱਦਾਂ ਅਪਡੇਟ ਆਉਂਦੀ ਰਹੂਗੀ ਆਪਾਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ। ਜੀ ਬਿਲਕੁਲ, ਧੰਨਵਾਦ, ਮਿਹਰਬਾਨੀ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।